ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ, ਤੁਹਾਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਹਾਂਜੀ ਰਾਜਕਨ ਜੀ, ਸਾਰੇ ਸੁਣਨ ਅਤੇ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਹਿਮ ਗੱਲਾਂ ਬਾਤਾਂ ਫਾਰਮਿੰਗ ਦੇ ਨਾਲ ਸੰਬੰਧਿਤ ਜਿਹੜੀ ਉਹ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਭਖਦੇ ਮਸਲਿਆਂ ਦੇ ਵਿੱਚੋਂ ਐਗ ਦੇ ਨਾਲ ਪਾਣੀ ਦਾ ਮੁੱਦਾ ਹਮੇਸ਼ਾ ਹੀ ਗਰਮਾਇਆ ਰਹਿੰਦਾ। ਉਹ ਤਾਂ ਪਾਣੀ ਠੰਡ ਪਾਉਂਦਾ ਹੈ, ਪਰ ਇਹ ਪਾਣੀ ਦੇ ਨਾਲ ਅੱਗ ਲੱਗੀ ਰਹਿੰਦੀ ਆ ਵੀ ਕਿਸੇ ਨਾ ਕਿਤੇ ਵੀ ਕਹਿ ਲਓ ਵੀ ਡਾਂਗਾ ਚੱਕਣ ਵਾਲੀ ਗੱਲ ਹੀ ਜਿਹੜੀ ਇੱਕ ਹਿਸਾਬ ਦੇ ਨਾਲ ਬਣ ਹੋ ਜਾਂਦੀ ਆ। ਦੂਜੀ ਬਦਾਮ ਦੇ ਪ੍ਰਾਈਸਾਂ ਨੂੰ ਲੈ ਕੇ ਵੀ ਪੂਰੀ ਹਲਚਲ ਜਿਹੜੀ ਉਹ ਚੱਲੀ ਪਈ ਹੈਗੀ ਆ। ਉਹ ਤਾਂ ਅਰਸ਼ਦੀਪ ਸਿੰਘ ਕੱਲੀ ਸਿਟਰਸ ਦੀ ਖੇਤੀ ਕਰਦੇ, ਪਰ ਚਲੋ ਬਦਾਮ ਵਾਲੇ ਜਿਹੜੇ ਕਿਸਾਨਾਂ ਦੇ ਨਾਲ ਇਹਨਾਂ ਦਾ ਵਾਹ ਵਾਸਤਾ ਰਹਿੰਦਾ ਆ। ਥੋੜ੍ਹੀ ਬਹੁਤੀ ਅਪਡੇਟ ਆਪਾਂ ਉੱਧਰੋਂ ਵੀ ਇਹਨਾਂ ਦੇ ਕੋਲੋਂ ਲੈ ਲਵਾਂਗੇ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਅਰਸ਼ਦੀਪ ਸਿੰਘ ਜੀ, ਸ਼ੁਰੂਆਤੀ ਦੌਰ ਦੇ ਵਿੱਚ ਅੱਜ ਹੁਣ ਜਦੋਂ ਤੁਸੀਂ ਆਏ ਆ, ਦੁਬਾਰਾ ਇੱਕ ਵਾਰੀ ਫਿਰ ਹੀਟ ਵੇਵ ਦਾ ਦੌਰ ਚੱਲ ਰਿਹਾ ਆ। ਗਰਮੈਸ਼ ਜਿਹੜੀ ਉਹ ਪੂਰੀ ਆ। ਉਹ ਤਾਂ ਹਾਰਵੈਸਟਿੰਗ ਕਾਫੀ ਹੱਦ ਤੱਕ ਜਿਹੜੀ ਐਲਮੈਂਟਸ ਦੀ ਉਹ ਹਟੀ ਆ ਜਾਂ ਚੱਕ ਰਹੇ ਆ। ਸੋ ਕੀ ਅਪਡੇਟ ਆ ਤੁਹਾਡੇ ਕੋਲ ਜੀ ਉਸ ਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸਣਾ ਚਾਹੋ। ਹਾਂਜੀ, ਨਹੀਂ ਦੇਖੋ, ਜਦੋਂ ਆਪਾਂ ਜਨਰਲੀ ਆਪਾਂ ਚੱਕਦੇ ਹੁੰਦੇ ਹਾਂ, ਰੁੱਤ 'ਚ ਟੈਂਪਰੇਚਰ 100 ਤੋਂ ਥੱਲੇ ਆ ਜਾਂਦਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ। ਤੇ ਐਤਕੀ ਟੈਂਪਰੇਚਰ ਆ ਜਿਹੜਾ ਉਹ ਕਾਫੀ ਹਾਈ ਆ, 100 ਤੋਂ ਉੱਪਰ ਹੀ ਚੱਲ ਰਿਹਾ ਕੰਸਿਸਟੈਂਟਲੀ। ਤੇ ਹਾਰਵੈਸਟ 'ਚ ਵੀ ਤੇ ਉਹਦਾ ਕਈ ਜਾਣੀ ਕਿ ਨੁਕਸਾਨ ਨੇ, ਜਿਵੇਂ ਕਿ ਇੱਕ ਤਾਂ ਜਿਹੜਾ ਨਟਸ ਦਾ ਸਾਈਜ਼ ਕਾਫੀ ਇਫੈਕਟ ਹੋਇਆ ਜਿਹੜੀ ਜਨਰਲ ਫੀਡਬੈਕ ਆ ਰਹੀ ਆ ਤੇ ਵੀ ਇੱਕ ਸਾਈਜ਼ ਸਾਰਿਆਂ ਦਾ ਛੋਟਾ ਚੱਲ ਰਿਹਾ, ਜਿਹੜਾ ਐਵਰੇਜ ਅੱਗੇ ਲੋਕਾਂ ਦਾ ਆਉਂਦਾ। ਤੇ ਦੂਜੀ ਉਹਦੇ 'ਚ ਇਹ ਗੱਲ ਆ ਵੀ ਜਿਹੜੇ ਹਾਰਵੈਸਟ ਇਕਵਿਪਮੈਂਟ ਬਹੁਤ ਬ੍ਰੇਕ ਹੋ ਰਹੇ ਆ ਇਹ ਮਤਲਬ ਜਸਵੀਰ ਸਿੰਘ ਵੀ ਕਹਿ ਗਏ ਸੀਗੇ। ਕੱਲ੍ਹ ਵੀ ਇੱਕ ਮੇਰੇ ਗਰੋਵਰ ਨਾਲ ਮੇਰੀ ਮੁਲਾਕਾਤ ਹੋਈ, ਉਹ ਵੀ ਕਹਿੰਦੇ ਵੀ ਇੰਨਾ ਨਹੀਂ ਹੁੰਦਾ ਗਾ ਵੀ ਟਰੈਕਟਰ ਸਾਰਾ ਕੁਛ ਵਾਰ-ਵਾਰ ਬ੍ਰੇਕ ਹੋ ਰਿਹਾ। ਗਰਮੀ ਇਹਦਾ ਇੱਕ ਵੱਡਾ ਕਾਰਨ ਹੋ ਸਕਦਾ ਜ਼ਿਆਦਾ। ਹਾਂ, ਤੇ ਦੂਜੀ ਗੱਲ ਇਹ ਆ ਵੀ ਬੰਦਿਆਂ ਦੀ ਸੇਫਟੀ 'ਤੇ ਵੀ ਫਿਰ ਉੱਥੇ ਰਾਜਕਨ ਜੀ ਆਇਆ ਹੁੰਦਾ ਵੀ ਤੁਸੀਂ ਇੰਨੀ ਗਰਮੀ 'ਚ ਕੰਮ ਕਰਨਾ ਤੇ ਉਹ ਵੀ ਬਹੁਤ ਵੱਡਾ ਫੈਕਟਰ ਹੋ ਜਾਂਦਾ ਬਿਲਕੁਲ। ਸੋ ਸਾਰੀਆਂ ਸਾਵਧਾਨੀਆਂ ਜ਼ਿਆਦਾ ਰੱਖਣ ਦੀ ਲੋੜ ਆ। ਤੇ ਆਪਾਂ ਨੂੰ ਬੇਨਤੀ ਵੀ ਇਹੀ ਆ ਵੀ ਹਾਈਡਰੇਸ਼ਨ ਦਾ ਖਾਸ ਖਿਆਲ ਰੱਖੋ, ਹੀਟ ਸਟ੍ਰੋਕ ਦਾ ਖਾਸ ਖਿਆਲ ਰੱਖੋ ਇਹਨਾਂ ਦਿਨਾਂ 'ਚ। ਦੇਖੋ, ਕੰਮ ਤਾਂ ਬੰਦ ਕਰ ਨਹੀਂ ਸਕਦੇ ਕੰਮ ਤਾਂ ਕਰਨਾ ਹੀ ਕਰਨਾ ਜਿਹੜਾ ਹੈਗਾ। ਤੇ ਬਟ ਕੋਸ਼ਿਸ਼ ਕਰੋ ਵੀ ਸਾਰੇ ਬੰਦਿਆਂ ਨੂੰ ਪਾਣੀ ਤੇ ਕੋਈ ਨਾ ਕੋਈ ਨਾਲ ਦੀ ਨਾਲ ਇਲੈਕਟ੍ਰੋਲਾਈਟ ਦਿੰਦੇ ਰਹੋ ਜਿਹੜੇ ਵੀ ਕੰਮ ਵਾਲੇ। ਜੇ ਮੈਡੀਕਲ ਸਹੂਲਤ ਦੀ ਲੋੜ ਆ ਤੇ ਤੁਰੰਤ ਉਹਨਾਂ ਨੂੰ ਮਿਲੇ। ਤੇ ਇਕੱਲੇ ਨਾ ਛੱਡੋ, ਕਈ ਵਾਰ ਬੰਦਾ ਇਕੱਲਾ ਕੰਮ ਕਰਦਾ ਹੁੰਦਾ, ਪਤਾ ਨਹੀਂ ਲੱਗਦਾ ਹੈਗਾ ਤੇ ਤੇ ਜੇ ਉਹਨੂੰ ਕੁਛ ਹੋ ਜਾਂਦਾ ਤਾਂ ਉਹ ਫਿਰ ਨਾ ਦੱਸ ਸਕਦਾ ਨਾ ਕੁਛ। ਤਾਂ ਉਹ ਵੀ ਜਨਰਲੀ ਰੂਲ ਆ ਵੀ 2 ਜਣੇ ਖੇਤ 'ਚ ਹੋਣੇ ਚਾਹੀਦੇ ਆ। ਜੇ ਤੁਸੀਂ ਮਾੜਾ ਮੋਟਾ ਪਾਸੇ ਆਸੇ ਵੀ ਹੁੰਦੇ ਆ ਤਾਂ ਦੂਜੇ ਨਾਲ ਜਾਣੀ ਕਾਂਟੈਕਟ ਰੱਖੋ। ਜੀ। ਪ੍ਰਾਈਸਾਂ ਨੂੰ ਲੈ ਕੇ ਐਲਮੰਡ ਦੀਆਂ ਸੋਹਣਾ ਜਿਹੜਾ ਉਹ ਚੱਲ ਰਿਹਾ। ਮੈਂ ਦੇਖ ਰਿਹਾ ਸੀਗਾ ਕੱਲ੍ਹ ਗਰੁੱਪ ਦੇ ਵਿੱਚ ਵੀ ਚਰਚਾ ਜਿਹੜੀ ਚੱਲ ਰਹੀ ਸੀਗੀ ਵੀ ਜਿਹੜਾ ਮਾਰਕੀਟ ਦੇ ਵਿੱਚ ਜਾ ਰਿਹਾ ਆ, ਉੱਥੇ ਵੇਚ ਜਿਹੜਾ ਹੋ ਰਿਹਾ ਆ ਉਹ $4.25 ਤੋਂ ਵੀ ਉੱਤੇ ਆ। ਪਰ ਉਹ ਵਿਚਾਲੇ ਕੱਟ ਕਟਾ ਕੇ ਵੀ ਪ੍ਰੋਸੈਸਰ ਫੀਸ, ਉਹ ਸਾਰੀਆਂ ਚੀਜ਼ਾਂ ਪਾ ਪੂ ਕੇ ਵੀ ਉਹ ਤੋਂ ਜ਼ਿਆਦਾ ਜਿਹੜੇ ਆ ਕਟੌਤੀ ਕਰਕੇ ਜਿਹੜੇ ਇਵੈਂਚੁਅਲੀ ਫਾਰਮਰ ਨੂੰ ਜਿਹੜੇ ਉਹ ਮਿਲ ਰਹੇ ਆ। ਇਹ ਵੀ ਇਸ ਟਾਈਮ ਚਰਚਾ ਜਿਹੜੀ ਉਹ ਕਾਫੀ ਚੱਲ ਰਹੀ ਆ। ਤੇ ਇੱਕ ਵਾਰੀ ਫਿਰ ਇੱਥੇ ਅਰਸ਼ਦੀਪ ਸਿੰਘ ਗੱਲ ਆ ਜਾਂਦੀ ਵੀ ਪੂਲ ਦੇ ਵਿੱਚ ਵੇਚਣੇ ਚਾਹੀਦੇ ਆ ਜਾਂ ਸਪੌਟ ਦੇ ਉੱਤੇ ਵੇਚਣੇ ਚਾਹੀਦੇ ਆ। ਉਹਦਾ ਵੀ ਕਾਫੀ ਗੱਲ ਮਗੀ ਪਈ ਆ। ਹਾਂਜੀ, ਨਹੀਂ ਉਹ ਤਾਂ ਇਕੱਲੇ ਬਦਾਮਾਂ ਦੀ ਨਹੀਂ, ਸਾਰੇ ਹੀ ਕ੍ਰੌਪਸ ਦਾ ਇਹੀ ਹਾਲ ਆ, ਜਿਹੜੀ ਮਰਜ਼ੀ ਗੱਲ ਕਰ ਲਓ। ਤੇ ਕਿਉਂਕਿ ਜਿਹੜੀ ਗਰੋਅਰਸ ਕੋ ਵਿਜ਼ੀਬਿਲਿਟੀ ਬਹੁਤ ਘੱਟ ਆ, ਥੋੜ੍ਹੀ ਆ ਜਿਵੇਂ ਹੁਣ ਤੁਸੀਂ ਬਦਾਮਾਂ ਦੀ ਗੱਲ ਉਦਾਹਰਨ ਦਿੱਤੀ, ਕੱਲ੍ਹ ਬਹੁਤ ਹੀ ਡਿਸਕਸ਼ਨ ਚੱਲੀ ਵੀ ਕਿੰਨਾ ਖਰਚਾ ਆਉਂਦਾ ਪੈਕਰ ਦਾ ਜਾਂ ਹਲਰ ਦਾ, ਸਾਰੇ ਵੀ ਖਰਚੇ ਕਿੰਨੇ ਨੇ। ਦੇਖੋ, ਸਾਰਿਆਂ ਨੇ ਕੰਮ ਕਰਨਾ, ਪੈਸੇ ਤਾਂ ਬਣਾਉਣੇ ਆ, ਇਹਦੇ 'ਚ ਨਹੀਂ ਗਾ ਕੋਈ ਆਪਾਂ ਨੂੰ ਕਿਸੇ ਨੂੰ ਵੀ ਸਮੱਸਿਆ ਹੋਣੀ ਚਾਹੀਦੀ ਤੇ ਬਟ ਇਹ ਆ ਵੀ ਰੀਜ਼ਨੇਬਲ ਮਾਰਜਨ ਹੋਣੇ ਚਾਹੀਦੇ ਆ। ਖਾਸ ਕਰਕੇ ਉਦੋਂ ਜਦੋਂ ਵੀ ਗਰੋਅਰ ਦਾ ਮਾਰਜਨ ਬਹੁਤ ਥੋੜ੍ਹੇ ਸੀ ਪਿਛਲੇ ਸਾਲਾਂ 'ਚ, ਉਦੋਂ ਤਾਂ ਵੀ ਬਹੁਤ ਰੀਜ਼ਨੇਬਲ ਚਾਹੀਦੇ ਸੀਗੇ ਤੇ ਪਰ ਤੁਸੀਂ ਦੇਖੋ ਵੀ ਜਿਹੜੀ ਓਵਰਆਲ ਪੈਕਿੰਗ ਦੀ ਕਪੈਸਿਟੀ ਆਪਣੀ ਆਲਮੋਸਟ 4 ਬਿਲੀਅਨ ਪਾਊਂਡ ਦੀ ਹੈਗੀ ਆ ਉਹ ਇੰਨੀ ਗਰੋ ਕਰਨ ਦਾ ਕਾਰਨ ਕੀ ਸੀ ਵੀ ਪੈਸੇ ਬਣਦੇ ਸੀ ਬਹੁਤ। ਹਾਂਜੀ, ਸਹੀ ਗੱਲ। ਸੋ ਫਿਰ ਉਹ ਆਪਾਂ ਨੂੰ ਇਹ ਵੀ ਪਤਾ ਵੀ ਗਰੋਅਰਾਂ ਤਾਂ ਪਿਛਲੇ 5-6 ਸਾਲਾਂ 'ਚ ਬਣੇ ਨਹੀਂ ਜਦੋਂ ਦਾ ਕੋਵਿਡ ਆਇਆ ਨਹੀਂ ਬਣੇ ਸੋ ਵੀ ਇਹ ਚੀਜ਼ਾਂ ਫਿਰ ਉਹੀ ਉਹ ਡਿਸਕਸ਼ਨ ਹੁੰਦੀ ਰਹਿੰਦੀ ਆ ਹੁਣ ਵੀ ਕਿੰਨੇ ਕੁ ਹੋ ਸਕਦੇ ਆ
ਤੇ ਵੀ ਕਿੰਨੇ ਕੁ ਜਾਇਜ਼ ਨੇ ਜਿਹੜੇ ਪੈਕਿੰਗ ਦੇ ਖਰਚੇ ਨੇ, ਤੇ ਗਰੋਅਰ ਦਾ ਪੇ ਆਊਟ ਕਿੰਨਾ ਹੋਣਾ ਚਾਹੀਦਾ। ਫਿਰ ਉਹ ਪੂਲ 'ਚ ਵੇਚਣੇ ਆ, ਤੁਸੀਂ ਸਪੌਟ ਕਰਨੀ ਆ, ਪੂਲ 'ਚ ਤੁਹਾਡੇ ਕੋਲ ਰਹਿੰਦੀ ਨਹੀਂ, ਆਪਸ਼ਨ ਨਹੀਂ ਰਹਿੰਦੀ, ਸਪੌਟ 'ਚ ਤੁਹਾਡੇ ਕੋਲ ਆਪਸ਼ਨ ਆ, ਹੈ ਨਾ। ਤੇ ਜਿਹੜੇ ਕੰਟਰੈਕਟਸ ਦੀ ਵੀ ਗੱਲ ਚੱਲਦੀ ਹੈ, ਗੱਲ ਇਹ ਆਲਮੰਡਸ ਦੀ ਨਹੀਂ, ਮੈਂ ਤਾਂ ਆਪ ਸਿਟਰਸ 'ਚ ਵੀ ਇਹੀ ਹਾਲ ਆ ਵੀ ਹਾਂਜੀ, ਹਾਂਜੀ। ਕੰਟਰੈਕਟ ਅਗਲੇ ਸਾਲ ਦਾ ਨਾਲ ਹੀ ਸਾਈਨ ਹੁੰਦਾ। ਹੂੰ। ਤੇ ਆਫ ਕੋਰਸ ਜਿਵੇਂ ਤੁਸੀਂ ਬ੍ਰੇਕ ਕਰ ਸਕਦੇ ਆ, ਜਿਵੇਂ ਸਾਡਾ ਆਪਦਾ ਕੰਟਰੈਕਟ ਆ, ਹੁਣ ਸਾਡੇ ਕੋਲ ਆਹ ਮਿਲਦਾ ਅਖੀਰਲੇ ਦਿਨ ਹੀ ਨੇ, ਜੇ ਇਹ ਮਹੀਨੇ 'ਚ ਅਸੀਂ ਬ੍ਰੇਕ ਕਰਨਾ ਤਾਂ ਉਹਨਾਂ ਨੂੰ ਲਿਖ ਕੇ ਦੱਸਣਾ ਪੈਣਾ, ਪਰ ਉਹ ਕਈ ਫਾਈਨ ਪ੍ਰਿੰਟ ਕੌਣ ਪੜ੍ਹਦਾ, ਜਿਵੇਂ ਕੱਲ੍ਹ ਵੀ ਡਿਸਕਸ਼ਨ ਇਹੀ ਹੋਈ ਜਾਂਦੀ ਸੀ WhatsApp ਗਰੁੱਪ 'ਚ ਵੀ ਬਾਰ-ਬਾਰ। ਖਾਲੀ ਪੇਜ ਕਰਨਾ ਸਾਈਨ ਜਾਂ ਕਿੱਦਾਂ ਹਾਂ, ਆ ਵੀ ਐਵਰਗ੍ਰੀਨ ਕੰਟਰੈਕਟ ਆਪਣੇ ਯਾਹ ਆਪ ਹੋ ਜਾਂਦੇ ਆ। ਸੋ ਉਹਨਾਂ ਨੂੰ ਫਿਰ ਹੁਣ ਦੱਸਣਾ, ਨੋਟਿਸ ਚਿੱਠੀ ਪਾਉਣੀ ਆ ਵੀ ਅਸੀਂ ਨਹੀਂ ਐਤਕੀ ਤੁਹਾਨੂੰ ਕੰਟੀਨਿਊ ਕਰਨਾ, ਹੈ ਨਾ। ਵੀ ਉਹ ਆਪਣਾ ਕੰਟਰੈਕਟ ਹਾਂ, ਕੈਂਸਲ ਕਰ ਰਹੇ ਆ। ਕੈਂਸਲ ਕਰਨਾ ਹੈ ਸਾਲ ਏਸੀਆ ਦਾ ਨਵਾਂ। ਹੂੰ। ਉਹਨਾਂ ਬੰਦਾ ਦੇਖਦਾ ਹੀ ਨਾ, ਬੰਦੇ ਨੂੰ ਪਤਾ ਹੁੰਦਾ, ਉਹ ਜਦੋਂ ਐਨ ਐਂਡ ਤੇ ਜਾ ਕੇ ਦੇਖਦੇ ਆ ਫਿਰ ਉਦੋਂ ਰੌਲਾ ਪੈਂਦਾ। ਜਿਵੇਂ ਹੁਣ ਆਪਾਂ ਦੇਖਿਆ ਹੀ ਆ, ਉਹ ਜਿਹੜਾ ਰਿਡਲੀ ਵਾਲਾ ਗਰੋਅਰ ਸੀਗਾ, ਤੇ ਉਹਦੇ ਕਈ ਹੁਣ ਉੱਥੇ ਜੂਰੀ ਨੇ ਕਹਿ ਹੀ ਦਿੱਤਾ ਵੀ ਪੱਟਣੇ ਪੈਣੇ। ਹਾਂ, ਤੇ ਉਹਦਾ ਕੰਟਰੈਕਟ ਆ ਉਹ ਹੈ ਹੂੰ। ਨਾ। ਸੋ ਜਦੋਂ ਉਦੋਂ ਬੰਦੇ ਫਸਿਆ ਨੂੰ ਆ ਉਹਦੇ ਉਦੋਂ ਕਰਕੇ। ਬੰਦੇ ਨੂੰ ਪਤਾ ਨਹੀਂ ਹੁੰਦਾ, ਅਗਲਾ ਲਿਖ ਲੈਂਦਾ ਸਾਰੀਆਂ ਚੀਜ਼ਾਂ, ਸੋ ਬਾਅਦ 'ਚ ਪਤਾ ਲੱਗਦਾ ਇਹ ਚੀਜ਼। ਹੂੰ। ਜਦੋਂ ਤਾਂ ਦੇਖੋ ਸਾਰੇ ਜਾਣੇ ਬਣਾ ਰਹੇ ਹੁੰਦੇ ਪੈਸੇ, ਉਦੋਂ ਨਹੀਂ ਕਿਸੇ ਨੂੰ ਵੀ ਫਰਕ ਪੈਂਦਾ। ਪਤਾ ਫਰਕ ਉਦੋਂ ਹੀ ਪੈਂਦਾ ਜਦੋਂ ਘਟ ਗਏ ਹੁੰਦੇ ਆ। ਬਿਲਕੁਲ। ਉਦੋਂ ਫਿਰ ਹੁੰਦਾ ਵੀ ਜਿੰਨੇ ਬਚੇ ਉਹਦੇ ਤੇ ਕਿਹਦਾ ਆ, ਹਾਂਜੀ, ਹਾਂ। ਵੀ ਮੈਨੂੰ ਮਿਲਣਗੇ, ਦੂਜੇ ਨੂੰ ਮਿਲਣ। ਹਰ ਇੱਕ ਕਹਿੰਦਾ ਵੀ ਮੇਰਾ ਹੀ ਦਾ ਇਹਦੇ ਤੇ ਜਿਹੜਾ ਉਹ ਲੱਗਣਾ ਚਾਹੀਦਾ। ਪਰ ਇਹ ਆ ਵੀ ਬਿਲਕੁਲ ਕੰਟਰੈਕਟ ਜਦੋਂ ਅੱਖਾਂ ਮੀਟ ਕੇ ਸਾਈਨ ਕਰਦੇ ਆ, ਫਿਰ ਬਾਂਹ ਵੱਢ ਕੇ ਫੜਾਉਣ ਵਾਲੀ ਗੱਲ ਹੀ ਹੋ ਜਾਂਦੀ ਆ। ਬਿਲਕੁਲ ਜੀ, ਤੇ ਉਹਦੇ ਤੋਂ ਉਹ ਬੈਟਰ ਆ ਵੀ ਤੁਸੀਂ ਪਹਿਲਾਂ ਰੀਡ ਕਰੋ, ਧਿਆਨ ਦੇ ਨਾਲ ਪੜ੍ਹੋ ਵੀ ਕਿੱਦਾਂ ਆ, ਕਿਵੇਂ ਆ। ਉਹ ਵੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਵਾਲੀ ਗੱਲ ਬਾਅਦ 'ਚ ਚੱਲਦੀ ਨਹੀਂ ਹੁੰਦੀ। ਉਹ ਇਹੋ ਜਿਹੇ ਮੌਕਿਆਂ ਦੇ ਉੱਤੇ ਜਾ ਕੇ ਫਿਰ ਉਹ ਬਾਈਆਂ ਬੂਈਆਂ ਵਾਲਾ ਕੰਮ, ਉਹ ਫਿਰ ਉਹ ਜੈਜ਼ੀ-ਬੀ ਦਾ ਗਾਣਾ ਸੀ ਵੀ ਮਾਵਾਂ ਪੁੱਤ ਨਹੀਂ ਸਾਂਭਦੀਆਂ, ਤੂੰ ਕਿਹੜਾ ਗੱਲਾਂ ਕਰਦਾ, ਹੈ ਨਾ। ਵੀ ਉਹ ਗੱਲਾਂ ਜਿਹੜੀਆਂ ਉਹ ਬਣ ਜਾਂਦੀਆਂ। ਸੋ ਇਸ ਹਿਸਾਬ ਦੇ ਨਾਲ ਜਿਹੜਾ ਚੱਲਣਾ ਚਾਹੀਦਾ। ਅੱਛਾ, ਜਿਹੜਾ ਮੁੱਦਾ ਹੁਣ ਇਸ ਤੋਂ ਅਲੱਗਾ ਜਿਹੜਾ ਖਾਸਾ ਗਰਮਾਇਆ ਹੋਇਆ ਅਰਸ਼ਦੀਪ ਸਿੰਘ, ਪਾਣੀ ਦਾ ਜਿਹੜਾ ਮੁੱਦਾ, ਹਾਂਜੀ। ਸਿਗਮਾ ਫੁੱਲ ਇੰਪਲੀਮੈਂਟੇਸ਼ਨ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਆ, ਜਿਹਦੇ ਕਰਕੇ ਵੱਖ-ਵੱਖ ਬੇਸਿਨ, GSAs, ਇਰੀਗੇਸ਼ਨ ਡਿਸਟ੍ਰਿਕਟਸ ਕਾਫੀ ਰਲਗੜ ਜਿਹਾ ਆਇਆ, ਘਿਓ ਖਿਚੜੀ ਆ ਜੇ ਮਿਲੇ ਜੇ ਆ, ਤੇ ਬੰਦੇ ਨੂੰ ਪਤਾ ਨਹੀਂ ਲੱਗਦਾ, ਕਨਫਿਊਜ਼ ਜਿਹੜਾ ਇਸ ਦੇ ਵਿੱਚ ਕਾਫੀ ਰਹਿੰਦਾ ਆ। ਤੁਸੀਂ ਖਬਰ ਲੈ ਕੇ ਆਏ ਆ ਟਿਊਲੀ ਸਬ ਬੇਸਿਨ ਨੂੰ, ਜਿਹੜਾ ਉਹ ਲੈ ਕੇ ਚਰਚਾ ਸੁਣੀ ਆ, ਕਹਿੰਦੇ ਕਈ ਮੀਲ ਤੱਕ ਉਹ ਨਹਿਰ ਦੇ ਆਲੇ ਦੁਆਲੇ ਪਾਣੀ ਤੱਕ ਬੂੰਦ ਵੀ ਨਹੀਂ ਕੱਢਣ ਦੇਣੀ। ਇਹ ਕੀ ਇਹਦੇ ਵਿੱਚ ਹੁਣ ਆਈ ਹੈ ਚਰਚਾ ਗੱਲ? ਹਾਂਜੀ, ਨਹੀਂ ਇਹ ਦੇਖੋ ਜਿਹੜੀ ਕਈ ਬੇਸਿਨਸ ਦਾ ਹੈਗਾ ਜਿਹੜਾ ਬਹੁਤ ਜ਼ਿਆਦਾ ਇਸ਼ੂ ਆ, ਹੈ ਨਾ। ਉਹਦੇ 'ਚ ਟੂਲੀ ਸਬ ਬੇਸਿਨ ਆ ਜਿਹੜਾ, ਹੂੰ, ਉਹ ਆਲਰੇਡੀ ਪ੍ਰੋਬੇਸ਼ਨ ਅੰਡਰ ਆਪਾਂ ਨੂੰ ਪਤਾ, ਹੈ ਨਾ। ਹੂੰ, ਤੇ ਇਵੇਂ ਹੀ ਹੈਗਾ ਟਲੇਰੀ ਲੇਕ ਬੇਸਿਨ, ਹੂੰ, ਤੇ ਉਹ ਵੀ ਪ੍ਰੋਬੇਸ਼ਨ ਅੰਡਰ ਆ। 2 ਬੇਸਿਨ ਤਾਂ ਸਟੇਟ ਦੇ ਕੰਟਰੋਲ ਅੰਡਰ ਆ, ਸਟੇਟ ਰਨ ਕਰ ਰਿਹਾ, ਹੈ ਨਾ। ਹੂੰ, ਉੱਥੇ ਕੁਛ ਕੁ ਇੰਜੰਕਸ਼ਨਸ, ਕੇਸਿਸ, ਕੋਰਟ ਕੇਸਿਸ ਚੱਲ ਰਹੇ ਆ ਜਿਹੜੇ ਟਲੇਰੀ ਲੇਕ ਬੇਸਿਨ 'ਚ ਆ, ਜੀ, ਹੈ ਨਾ। ਤੇ ਉਹਦੇ 'ਚ ਕਿਤੇ ਫੀਸ ਲੱਗੀ ਹੋਈ ਆ, ਕਿਤੇ ਨਹੀਂ ਲੱਗੀ ਹੋਈ, ਸੋ ਮਤਲਬ ਚੱਲ ਰਿਹਾ ਜਿਹੜਾ ਵੀ ਰੌਲਾ, ਹੈ ਨਾ। ਹੂੰ, ਤੇ ਜਿਹੜਾ ਟੂਲੀ ਆ, ਉਹਦੇ 'ਚ ਜਿਹੜੀ ਵੱਡੀ ਖਬਰ ਪਿਛਲੇ 1-2 ਮਹੀਨੇ ਦੇ ਵਿੱਚ ਆ ਰਹੀ ਆ, ਉਹ ਇਹੀ ਆ ਵੀ ਜਿਹੜਾ ਨਹਿਰ ਵਾਲੀ ਜਿਹੜੀ ਫਰਾਇੰਡ ਕਰਨ ਕਨਾਲ ਆ, ਹੂੰ, ਉਹਦੀ ਸਬਸਾਈਡੈਂਸ ਨਹੀਂ ਰੁਕ ਰਹੀਗੀ। ਜੋ ਮਰਜ਼ੀ ਕਰੀ ਜਾਣ, ਹੈਂ? ਹਾਂ, ਸੋ ਉਹਦਾ ਜਿਹੜਾ ਵੱਡਾ ਉਹ ਬਲੇਮ ਉਹ ਪਾ ਰਹੇ ਆ ਵੀ ਗਰੋਅਰਸ ਤੇ ਜਿਹੜੇ ਆਲੇ-ਦੁਆਲੇ ਨਹਿਰ ਦੇ ਪੰਪ ਕਰਦੇ ਆ ਪਾਣੀ। ਉਹਦੇ ਗਰੋਵਰ ਆ ਤਾਂ ਹੁਣ ਪਾਣੀ ਤਾਂ ਚਾਹੀਦਾ ਹੀ ਆ ਨਾ ਫਿਰ। ਬਿਲਕੁਲ। ਹੂੰ, ਤੇ ਜਿਹੜੇ ਤਾਂ ਲੈਂਡ ਹੈਗੀ ਆ, ਚਲੋ ਫਿਰ ਵੀ ਪਾਣੀ ਸਰਫੇਸ ਵਾਟਰ ਮਿਲਦਾ ਜਿਨ੍ਹਾਂ ਨੂੰ, ਉਹਨਾਂ ਤਾਂ ਫਿਰ ਵੀ ਕੋਈ ਜਸਟੀਫਿਕੇਸ਼ਨ ਆ ਵੀ ਅਸੀਂ ਪਾਣੀ ਨਹੀਂ ਪਾ ਵੀ ਰਹੇ ਹਾਂ, ਹੈ ਨਾ। ਤੇ ਜ਼ਿਆਦਾ ਉਹਨਾਂ ਨੇ ਹੁਣ ਚੂੜੀ ਵਾਈਟ ਲੈਂਡ 'ਤੇ ਕੱਸੀ ਹੋਈ ਹੈ ਵੀ ਜਿਹੜੇ ਵਾਟਰ ਰਾਈਟਸ ਕੋਈ ਨਹੀਂ ਗਾ, ਵੀ ਤੁਸੀਂ ਗਰਾਊਂਡ 'ਚ ਹੀ ਪੰਪ ਕਰੀ ਜਾਂਦੇ ਆ ਧੜਾ-ਧੜ, ਹੈ ਨਾ। ਹੂੰ, ਤੇ ਉਹਦੇ ਲਈ ਜਿਹੜਾ ਹੁਣ ਇਸ਼ੂ ਬਣਿਆ ਹੋਇਆ, ਤੇ ਉਹਦੇ 'ਚ ਅੱਡ-ਅੱਡ ਪਾਰਟੀਆਂ ਨੇ। ਹੁਣ ਦੇਖੋ ਜਿਹੜੇ ਉਹ ਕਹਿੰਦੇ ਵੀ ਗਰੋਅਰ ਵਰਸਸ ਗਰੋਅਰ, ਜਾਂ ਜਿਹੜੇ ਇੱਕ ਡਿਸਟ੍ਰਿਕਟ ਦੇ ਬੰਦੇ ਦੂਜੇ 'ਤੇ ਹੀ। ਹੁਣ ਫਰਾਇੰਡ ਵਾਟਰ ਅਥਾਰਟੀ ਆ, ਤੇ ਪਰਲੇ ਪਾਸੇ ਜਿਹੜੀ ਕਰਨ ਵਾਲੇ ਨੇ, ਉਹਨਾਂ ਨੇ ਹੀ ਇਹ 'ਤੇ ਕੇਸ ਕੀਤਾ ਹੋਇਆ ਸੀਗਾ, ਕੋਰਟ ਕੇਸ ਕੀਤਾ ਸੀਗਾ ਟੂਲੀ, ਜਿਹੜਾ ਈਸਟਰਨ ਟੂਲੀ ਸਬ ਬੇਸਿਨ 'ਤੇ। ਠੀਕ ਹੈ ਜੀ। ਤੇ ਉਹਨਾਂ ਦਾ ਰੀਜ਼ਨ ਇਹੀ ਸੀਗਾ ਵੀ ਜਿਹੜਾ ਪਾਣੀ ਸਾਡਾ ਨਹੀਂ ਲੰਘ ਰਿਹਾ ਨਹਿਰ ਵਿੱਚ ਦੀ, ਹੂੰ, ਹੈ ਨਾ। ਨਹਿਰ ਦਾ ਅੱਗੇ ਵੀ ਦੇਖੋ ਕਿੰਨੀ 367 ਕਿੰਨੇ ਮਿਲੀਅਨ ਡਾਲਰ ਅਪਰੋਕਸੀਮੇਟਲੀ, ਇੰਨੇ ਕੁ ਮੈਨੂੰ ਐਗਜ਼ੈਕਟ ਨੰਬਰ ਤਾਂ ਯਾਦ ਨਹੀਂ, ਪਰ ਇੰਨੇ ਪੈਸੇ ਲਾ ਕੇ ਇਹਨਾਂ ਨੇ ਨਹਿਰ ਦੀ ਉਦੋਂ ਰਿਪੇਅਰ ਕਰਾਈ ਸੀਗੀ, ਅੱਛਾ। ਹੈ ਨਾ। ਤੇ ਇੱਕ ਸੈਕਸ਼ਨ ਕਾਫੀ ਦਬ ਗਿਆ ਸੀ, ਤੇ ਉਹ ਨੂੰ ਉਹ ਨਾਲ ਉਹਦੇ ਪੈਰਲਲ ਇਹਨਾਂ ਨੇ ਨਵੀਂ ਨਹਿਰ ਕੱਢ ਕੇ, ਤੇ ਉਹਦਾ ਖਰਚਾ ਸਾਰਾ ਹੋਇਆ ਸੀ। ਉਹਦੀ ਇਨੈਗਰੇਸ਼ਨ ਤੇ ਪਹਿਲਾਂ ਹੀ ਨਵੀਂ ਨਹਿਰ 1 ਫੁੱਟ ਥੱਲੇ ਬਹਿ ਗਈ ਸੀ।
ਇੰਨਾ ਮੰਦਾ ਹਾਲ ਸੀਗਾ। ਹਾਂ, ਸੋ ਉਹਦਾ ਵੱਡਾ ਜਿਹੜੀ ਉਹ ਬਲੇਮ ਆ ਉਹ ਪਾ ਰਹੇ ਨੇ ਜਿਹੜੇ ਓਵਰਡਰਾਫਟ ਆ ਉਹਦਾ ਓਵਰਡਰਾਫਟ ਹੈ ਕਿੰਨਾ ਇੱਥੇ? ਓਵਰਡਰਾਫਟ ਕਾਫੀ ਜ਼ਿਆਦਾ ਆ, ਜਿਵੇਂ ਇਹਦੇ 'ਚ 1 ਸਾਲ ਦੇ ਵਿੱਚ ਆਲਮੋਸਟ ਹਿਸਟੋਰੀਕਲੀ ਤਾਂ ਆਲਮੋਸਟ ਪੌਣੇ 2 ਲੱਖ ਏਕੜ ਫੁੱਟ ਦਾ। ਅੱਛਾ। ਤੇ ਹੁਣ ਜਿਹੜਾ GSP ਕਲੇਮ ਕਰ ਰਹੀ ਹੈ, ਜਿਹੜੀ ਇਹਨਾਂ ਨੇ ਲੋਕਲ ਅਥਾਰਟੀਜ਼ ਨੇ ਬਣਾਈ ਆ, ਉਹ ਕਰ ਰਹੀ ਹੈ ਵੀ ਅਸੀਂ 70,000 ਦਾ ਹੀ ਕਰਦੇ ਹਾਂ। ਤੇ ਪਰ DWR ਕਹਿੰਦਾ ਜਦੋਂ ਦੀ GSP ਉਹਨੇ ਸ਼ਾਰਟ ਕੀਤੀ ਆ, ਉਹ ਕਹਿੰਦਾ ਤੁਹਾਡਾ 1,15,000 ਏਕੜ ਫੁੱਟ ਦਾ ਹਜੇ ਵੀ ਓਵਰਡਰਾਫਟ ਆ। ਹੈ ਨਾ, ਬਹੁਤ ਵੱਡਾ ਨੰਬਰ ਆ, ਬਹੁਤ ਜ਼ਿਆਦਾ ਵੱਡਾ ਨੰਬਰ ਆ। ਤੇ ਉਹ ਹੈਗਾ ਵੀ ਜ਼ਿਆਦਾ ਉਹ ਜਿਹੜੀ ਕਨਾਲ ਦੇ ਨੇੜੇ ਤੇੜੇ ਆ। ਜਿਵੇਂ ਜਿਵੇਂ ਉਹ ਥੱਲੇ ਨੂੰ ਆਈ ਜਾਂਦੇ ਆਪਾਂ ਵੈਸਟ ਨੂੰ, ਉਵੇਂ ਉਵੇਂ ਸਬਸਾਈਡੈਂਸ ਦਾ ਵੀ ਇਸ਼ੂ ਘਟਦਾ। ਨਹਿਰ ਦੇ ਨੇੜੇ ਨੇੜੇ ਸਬਸਾਈਡੈਂਸ ਦਾ ਇਸ਼ੂ ਬਹੁਤ ਜ਼ਿਆਦਾ ਹੈ। ਅੱਛਾ, ਉੱਥੇ ਹੀ ਜ਼ਿਆਦਾ ਉੱਥੇ ਜਿਹੜੇ ਸਾਰੇ ਸਬ ਬੇਸਨ ਦਾ ਸਭ ਤੋਂ ਵੱਡਾ ਇਸ਼ੂ ਹੀ ਸਬਸਾਈਡੈਂਸ ਆ। ਓਵਰਡਰਾਫਟ ਤਾਂ ਬਾਅਦ ਚ ਆਉਂਦੀ ਹੈ, ਪਹਿਲਾਂ ਸਬਸਾਈਡੈਂਸ ਹੀ ਆਉਂਦੀ ਹੈ। ਕਈ ਜਗ੍ਹਾ ਉਹ ਕਹਿੰਦੇ ਨੇ ਵੀ ਪਿਛਲੇ ਖਨੀ ਕਿੰਨੇ ਸਾਲਾਂ 'ਚ ਮੈਨੂੰ ਹੁਣ ਯਾਦ ਨਹੀਂ ਆ ਵੀ 18 ਫੁੱਟ ਵੀ ਏਰੀਆ ਬਹਿ ਗਿਆ ਥੱਲੇ, ਹੈ ਨਾ। ਤੇ ਮਤਲਬ ਉਹ ਇਸੇ ਤੇ ਹੀ ਬਸ ਫਿਰ ਹੁਣ ਉਹ ਰੌਲਾ ਪੈ ਰਿਹਾ ਪੂਰਾ। ਤੇ ਜੇ ਹੁਣ ਆਪਾਂ ਇਹਦੇ ਮਾੜਾ ਮੋਟਾ ਵੀ ਇਹਦੀ ਆਪਾਂ ਦੇਖੀਏ ਵੀ ਕਿੱਥੇ ਉਹ ਚੀਜ਼ਾਂ ਉਹੀ ਹੁੰਦੀਆਂ ਰਾਜਗੰਜ, ਪਤਾ ਨਹੀਂ ਲੱਗਦਾ ਗਾ ਆਪਾਂ ਨੂੰ, ਹੈ ਨਾ। ਤੇ ਆਪਾਂ ਇਨਫੋਰਮੇਸ਼ਨ ਹੁਣ ਇੰਨੀ ਦਿੰਦੇ ਹਾਂ। ਹੁਣ ਦੇਖੋ ਤੇ ਕਿੰਨੀਆਂ ਪ੍ਰਾਪਰਟੀਆਂ ਸੇਲ ਤੇ ਆ ਗਈਆਂ। ਹੁਣ ਮੇਰਾ ਰੀਅਲ ਸਟੇਟ ਦਾ ਵੀ ਕੰਮ ਆ, ਹੈ ਨਾ। ਤੇ ਮੈਨੂੰ ਰੀਸੈਂਟਲੀ 2-3 ਦਿਨ ਪਹਿਲਾਂ ਹੀ ਕਿਸੇ ਨੇ ਇੱਕ ਪ੍ਰਾਪਰਟੀ ਭੇਜੀ, ਕਹਿੰਦੇ ਵੀ ਆਹ ਪ੍ਰਾਪਰਟੀ ਤੁਸੀਂ ਦੇਖਿਓ ਵੀ ਕਿਵੇਂ ਆ, ਇਹ ਤਾਂ ਬਹੁਤ ਸਸਤੀ ਲੱਗੀ ਹੋਈ ਆ ਉੱਥੇ, ਹੈ ਨਾ। ਰੀਜ਼ਨ ਤੇ ਮੈਂ ਜਦੋਂ ਮੈਂ ਦੇਖਿਆ ਉਹ ਨਹਿਰ ਦੇ ਉੱਪਰ ਲੱਗਦਾ ਇੱਕ ਖੂੰਜਾ ਪ੍ਰਾਪਰਟੀ ਦਾ। ਅੱਛਾ, ਠੀਕ ਹੈ ਜੀ। ਬੰਦਾ ਤਾਂ ਇਹ ਸੋਚਦਾ ਹੋਣਾ ਵੀ ਉਹ 8-9,000 ਰੁਪਈਆ ਆਸਕਿੰਗ ਪ੍ਰਾਈਸ ਆ ਲੱਗੇ ਹੋਏ ਔਰਚਰਡ ਦਾ। ਹਾਂ, ਤੇ ਇਹਦਾ ਮਤਲਬ ਵੀ ਸਮਥਿੰਗ ਇਜ਼ ਨਾਟ ਰਾਈਟ। ਐਗਜ਼ੈਕਟਲੀ, ਹੈ ਨਾ। ਨਹੀਂ, ਪਿਸਤਾਸ਼ੀਓ ਲੱਗਿਆ ਹੋਇਆ ਮੈਚਿਓਰ ਟਰੀ ਪ੍ਰੋਡਕਸ਼ਨ 'ਚ 9,000 ਨੂੰ ਏਕੜ ਕੌਣ ਦਊਗਾ? ਕੋਈ ਵੀ ਨਹੀਂ, ਹੈ ਨਾ। ਤੇ ਉਹ ਮੈਂ ਜਦੋਂ ਦੇਖਿਆ, ਮੇਰੇ ਤਾਂ ਪਹਿਲੀ ਗੱਲ ਦਿਮਾਗ 'ਚ ਆਈ, ਮੈਂ ਕਿਹਾ ਇਹੀ ਤਾਂ ਉਹ ਸਾਰੀਆਂ ਪ੍ਰਾਪਰਟੀਆਂ ਜਿੱਥੇ ਉਹ ਕਹਿੰਦੇ ਵੀ ਅਸੀਂ ਮਤਲਬ ਜ਼ੀਰੋ ਐਲੋਕੇਸ਼ਨ ਕਰਨੀ ਹੈ, ਬੂੰਦ ਨਹੀਂ ਕੱਢਣ ਦੇਣੀ। ਹਾਂ। ਸੋ ਹੁਣ ਉਹ ਪ੍ਰਾਪਰਟੀਆਂ ਬਹੁਤ ਸੇਲ ਤੇ ਆਉਣੀਆਂ, ਆਲਰੇਡੀ ਆਉਣ ਲੱਗ ਗਈਆਂ। ਜਿਨ੍ਹਾਂ ਤੋਂ ਪਤਾ ਲੱਗ ਗਿਆ ਬੇਸਿਕਲੀ ਜਿਹੜੇ ਬੰਦੇ ਮੋਨੀਟਰ ਕਰ ਰਹੇ ਆ, ਉਹਨਾਂ ਨੇ ਇਸ ਸਾਲ 'ਚ ਕਾਫੀ ਪ੍ਰਾਪਰਟੀਆਂ ਸੇਲ ਤੇ ਆਈਆਂ ਨੇ ਇਸ ਰੇਂਜ 'ਚ ਹੀ ਨਾਲ। ਤੇ ਖਰੀਦੂ ਕੌਣ? ਜਿਹੜਾ ਬੰਦਾ ਵਿਚਾਰਾ ਨਹੀਂ ਪਹਿਲਾਂ ਪਤਾ ਹੁੰਦਾ, ਇੱਕ ਤਾਂ ਉਹ ਫਸ ਜਾਂਦਾ, ਹੈ ਨਾ। ਤੇ ਹੁਣ ਦੇਖੋ ਇਹ ਸਭ ਤੋਂ ਜ਼ਿਆਦਾ ਰੌਲਾ ਹੁਣ ਈਸਟ ਟੂਲੀ ਸਬ ਬੇਸਿਨ 'ਚ ਹੀ ਆ। ਇਹ ਇਲਾਕਾ ਕਿਹੜਾ ਪੈ ਜਾਂਦਾ ਹੈ ਜਦੋਂ ਆਪਾਂ ਈਸਟ ਟੂਲੀ ਸਬ ਬੇਸਿਨ ਕਹਿੰਦੇ ਆ, ਵੀ ਕਿਹੜੇ ਇਲਾਕੇ ਆ ਜਾਂਦੇ? ਜਿਹੜਾ ਉੱਪਰਲਾ ਆ ਜਾਂਦਾ ਏਰੀਆ ਟੈਰਾਬੈਲਾ, ਪੋਟਰਬੈਲ, ਡੂਕੋ, ਪਰਲੇ ਪਾਸੇ ਨੇ ਜਿਹੜੇ ਪਹਾੜਾਂ ਦੇ ਨਾਲ ਫੁੱਟ ਹਿਲਸ, ਉਹ ਸਾਰਾ ਏਰੀਆ ਮੇਨਲੀ ਉਸ ਪਾਸੇ ਆਉਂਦਾ। 180 ਤੋਂ ਥੱਲੇ ਸਾਊਥ ਨੂੰ, 180 ਤੋਂ ਸਾਊਥ ਨੂੰ, ਹਾਂਜੀ 180 ਤੋਂ ਸਾਊਥ ਨੂੰ। ਤੇ ਉਹ ਕਿਹੜਾ ਫ੍ਰੀ ਵਿੱਚ ਚੱਲਦਾ, ਮੈਨੂੰ ਲੱਗਦਾ 63 ਕਿ 65 ਉਧਰ ਨੂੰ ਜਾਂਦਾ, ਹੈ ਨਾ। ਉਹ ਨਾਲ ਹੀ ਚੱਲਦਾ ਨਹਿਰ ਦੇ, ਫਰਾਇੰਟ ਕਰਨ ਕਨਾਲ ਜਿਹੜੀ। ਹਾਂਜੀ। ਤੇ ਉਹ ਸਾਰੇ ਏਰੀਏ 'ਚ ਹੀ ਹੁਣ ਪੂਰਾ ਹੀ ਮਾੜਾ ਹਾਲ ਆ। ਆਈ ਮੀਨ ਜਿਹੜੀ ਬਹੁਤ ਸੋਹਣੇ ਔਰਚਰਡ ਆ ਉਹ ਸੇਲ ਤੇ ਆਏ ਹੋਏ ਨੇ ਇਸ ਸਾਲ। ਉਹਨਾਂ ਦਾ ਰੀਜ਼ਨ ਹੀ ਇਹ ਹੈ, ਜਿਹੜੇ ਬੰਦੇ ਕੰਟੀਨਿਊਸਲੀ ਮੋਨੀਟਰ ਕਰ ਰਹੇ ਉਹਨਾਂ ਨੂੰ ਤਾਂ ਦਿਖਦਾ ਹੀ ਹੁੰਦਾ ਨਾ ਵੀ ਇਹ ਚੀਜ਼ ਹੋਣ ਵਾਲੀ ਆ। ਤੇ ਉਹਨਾਂ ਨੇ ਹੁਣ ਕੋਸ਼ਿਸ਼ ਕੀਤੀ ਆ ਵੀ ਇਹ ਛੇਤੀ ਨਿਕਲ ਜੇ, ਵੀ ਪ੍ਰਾਪਰਟੀ ਸੇਲ ਹੋ ਜੇ। ਤੇ ਉੱਥੇ ਲੋਕ ਦੇਖੋ ਇਹ ਵੀ ਆਪਸ਼ਨ ਨਾਲ ਲੂਕਰੇਟਿਵ ਆਪਸ਼ਨਸ ਹੁੰਦੀਆਂ ਨੇ। ਫਿਰ ਚਲੋ ਹੁਣ ਆਪਾਂ ਥੋੜਾ ਜਿਹਾ ਦੋਨੇ ਚੀਜ਼ਾਂ ਐਂਗਲਸ ਵੀ ਦੱਸ ਦਿੰਦੇ ਆ, ਹੈ ਨਾ। ਕਿਉਂਕਿ ਹੁਣ ਮੇਰਾ ਕੰਮ ਆ ਰੀਅਲ ਸਟੇਟ ਦਾ, ਬੈਂਕ ਨੇ ਨਹੀਂ ਲੋਨ ਕਰਨਾ ਉੱਤੇ, ਕੋਈ ਚਾਂਸ ਨਹੀਂ। ਹਾਂ, ਕਿਉਂਕਿ ਬੈਂਕ ਨੂੰ ਪਤਾ ਲੱਗ ਜਾਣਾ, ਉਹਨਾਂ ਨੇ ਅਪਰੇਜ਼ਲ ਕਰਾਉਣੀ ਆ। ਤੇ ਹੁਣ ਉਹ ਬੈਂਕਾਂ ਬਹੁਤ ਸਿਆਣੀਆਂ ਹੋਈਆਂ, ਪਹਿਲਾਂ ਨਹੀਂ ਸੀ ਪਤਾ, ਹੁਣ ਪਤਾ। ਹਾਂ, ਪਹਿਲਾਂ ਤਾਂ ਬੈਂਕਾਂ ਵੀ ਧੋਖਾ ਖਾ ਗਈਆਂ 2018 ਤੋਂ ਲੈ ਕੇ 22-23 ਤੱਕ ਤਾਂ, ਪਰ ਹੁਣ ਨਹੀਂ ਖਾਂਦੀਆਂ। ਹੁਣ ਫਿਰ ਆਪਸ਼ਨਸ ਕੀ ਹੁੰਦੀਆਂ ਨੇ ਪ੍ਰਾਪਰਟੀ ਸੇਲਸ ਦੇ ਵਿੱਚ? ਉਹ ਹੁੰਦਾ ਵੀ ਸੈਲਰ ਫਾਈਨੈਂਸਿੰਗ ਅਵੇਲੇਬਲ। ਬੈਂਕ ਕੋਲ ਜਾਣ ਦੀ ਲੋੜ ਹੀ ਨਹੀਂ, ਅਸੀਂ ਆਪ ਫਾਈਨੈਂਸਿੰਗ ਕਰ ਦਿੰਦੇ ਹਾਂ ਜਿਹੜਾ ਵੇਚ ਰਿਹਾ। ਹਾਂ, ਠੀਕ ਹੈ ਜੀ। ਤੇ ਉਹਦੇ 'ਚ ਫਿਰ ਕੀ ਹੁੰਦਾ, ਬੰਦੇ ਨੂੰ ਬੈਂਕ 'ਤੇ ਜਾਣ ਦੀ ਲੋੜ ਨਹੀਂ ਪੈਂਦੀ। ਅਗਲਾ ਕਹਿੰਦਾ ਵੀ ਰੇਟ ਠੀਕ ਹੈ ਤੇ ਲੈ ਲੈਂਦੇ ਆ, ਹੈ ਨਾ। ਤੇ ਜਿਹੜਾ ਇੱਕ ਚੈੱਕ ਆ ਉਹ ਕੱਟਿਆ ਗਿਆ ਬੈਂਕ ਵਾਲਾ ਵਿੱਚੋਂ, ਹੈ ਨਾ। ਜਾਂ ਅਗਲਾ ਕੈਸ਼ ਲੈ ਲੈਂਦਾ ਵੀ ਬਹੁਤ ਸਸਤੀ ਹੈ, ਵੀ ਕੈਸ਼ ਲੈ ਲੈਂਦੇ। ਉਹ ਸਾਰੀਆਂ ਡੀਲ 'ਚ ਪ੍ਰੋਬਲਮ ਆਉਣੀਆਂ। ਹੁਣ ਤਾਂ ਇਹ ਹਾਲਤ ਹੋਇਆ ਹੀ ਪਈ ਆ ਵੀ ਜਿਹੜੀਆਂ ਪ੍ਰਾਪਰਟੀਆਂ ਨਹਿਰ ਦੇ ਨਾਲ ਡੂਅਲ ਸੋਰਸ ਵਾਲੀਆਂ, ਸਰਫੇਸ ਵਾਟਰ ਐਲੋਕੇਸ਼ਨ ਹੈ, ਵੀ ਉਹਨਾਂ ਦਾ ਵੀ ਮੈਨੂੰ ਲੱਗਦਾ ਉਹਨਾਂ ਨੇ ਪਾਣੀ ਬੰਦ ਕਰ ਦੇਣਾ। ਅੱਛਾ ਜੀ। ਕਿਉਂਕਿ ਹੁਣ ਉਹ ਕਹਿ ਰਹੇ ਵੀ 1 to 3 ਮਾਈਲਸ ਅਸੀਂ ਜ਼ੀਰੋ ਪੰਪਿੰਗ ਕਰਨੀ ਆ। ਫਿਰ ਉਹ 'ਚ ਡਜ਼ਨਟ ਮੈਟਰ ਤੁਹਾਡੇ ਕੋਲ ਸਰਫੇਸ ਵਾਟਰ ਹੈਗਾ ਕਿ ਨਹੀਂ ਹੈਗਾ। ਪਰ ਇਹ ਇਹਨਾਂ ਨੇ ਪਲਾਨ ਦੇ ਵਿੱਚ ਇਹ ਦੱਸਿਆ ਵੀ ਇੱਦਾਂ ਪਾਣੀ ਰੋਕ ਕੇ ਧਸਣਾ ਹਟ ਜੂ। ਉਹਨਾਂ ਨੇ ਜਿਹੜੀ 3 ਮਾਈਲ ਸੀ ਸਬਸਾਈਡੈਂਸ ਤਾਂ ਹੀ ਹੈ, ਜਿਹੜਾ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੇ ਜਿਹੜਾ ਉਹਨਾਂ ਨੂੰ ਡੇਟਾ ਦਿੱਤਾ ਨਾ, ਉਹਦੇ 'ਚ 1 ਤੋਂ 2 ਮਾਈਲ 'ਚ ਹੀ ਸਾਰੀ ਸਬਸਾਈਡੈਂਸ ਆ ਜਿਹੜੀ ਉਹ ਰਿਜ਼ਲਟ ਕਰ ਰਹੀ ਹੈ ਨਹਿਰ ਦਾ ਡੈਮੇਜ। ਤਾਂ ਹੀ ਉਹ ਕਹਿੰਦੇ 1 to 3 ਮਾਈਲ ਇਹਨਾਂ ਨੇ ਕਿਹਾ ਵੀ। ਤੇ ਇਹ ਨਹਿਰ ਪੱਕੀ ਆ, ਹੈ ਨਾ। ਇਹ ਪੱਕੀ ਨਹਿਰ ਆ। ਇਹ ਥੱਲੇ ਪਾਣੀ ਤੇ ਤਾਂ ਸਿਮਦਾ ਨਹੀਂ। ਇਹ ਪਾਣੀ ਜਾਂਦਾ ਆ ਪਰੇ ਕਰਨ ਕਾਉਂਟੀ 'ਚ।
ਉੱਥੇ ਦੀ ਖੇਤੀਬਾੜੀ ਲਈ ਵੀ ਜਾਂਦਾ ਹੈ? ਖੇਤੀਬਾੜੀ ਦੀ। ਇਹ ਹੁਣ ਇਹ ਉਹ ਫੈਡਰਲ ਪਲਾਨ ਸੀਗਾ ਕਿ ਇਹ ਸਟੇਟ ਪਲਾਨ ਦਾ ਹਿੱਸਾ ਸੀਗਾ ਜਿਹੜੀ ਨਹੀਂ, ਇਹ ਫੈਡਰਲ ਵਾਟਰ ਇਹ ਪ੍ਰੋਜੈਕਟ ਫੈਡਰਲ ਵਾਟਰ ਪ੍ਰੋਜੈਕਟ ਸੀਗਾ? ਤੇ ਉਹਦੇ 'ਚ ਹੁਣ ਦੇਖੋ ਉਹ ਵਿਚਾਰੇ ਉਹ ਰੌਲਾ ਪਾ ਰਹੇ ਆ ਜਿਹੜੇ ਕਰਨ ਵਾਲੇ ਆ, ਉਹ ਕਹਿੰਦੇ ਨਹਿਰ ਚੱਲ ਰਹੀ ਹੈ 40% ਕਪੈਸਿਟੀ ਤੇ, ਹੂੰ 4000 ਕਿਊਬਿਕ ਫੀਟ ਪਰ ਸੈਕਿੰਡ ਜਾਣਾ ਚਾਹੀਦਾ ਤੇ ਹੂੰ ਜਾ ਰਿਹਾ 1600। ਹੂੰ ਹਰੇਕ ਸਾਲ ਆਲਮੋਸਟ ਲੱਖ ਏਕੜ ਫੁੱਟ ਘੱਟ ਪਾਣੀ ਡਿਲੀਵਰ ਹੋ ਰਿਹਾ ਉਹਨਾਂ ਨੂੰ ਇਹਦੇ ਕਰਕੇ ਇਹਦੇ ਕਰਕੇ। ਵੀ ਤੇ ਧੱਸੀ ਹੋਈ ਉਹਨਾਂ ਦਾ ਹੈ। ਗਰਾਊਂਡ ਜੋ ਉਹ ਗਰਾਊਂਡ 'ਚ ਪੁੱਲ ਕਰ ਰਿਹਾ ਉਹਦੇ ਲਈ ਸਿਗਮਾ ਆਉਂਦੇ ਫਿਰ ਮਗਰ ਪੈ ਰਿਹਾ ਸਟੇਟ ਆ ਕੇ ਵੀ ਤੁਸੀਂ ਗਰਾਊਂਡ ਥੱਲੇ ਕਰੀ ਜਾਂਦੇ ਆ। ਉਹ ਕਹਿੰਦੇ ਅਸੀਂ ਤਾਂ ਕਰਦੇ ਆ ਵੀ ਕਿਉਂਕਿ ਸਾਨੂੰ ਇੱਧਰੋਂ ਪਾਣੀ ਨਹੀਂ ਮਿਲ ਰਿਹਾ, ਜਿਹੜੀ ਸਾਡੀ ਐਲੋਕੇਸ਼ਨ ਆ। ਵੀ ਸਾਨੂੰ ਕੱਢਣਾ ਪੈਣਾ। ਜਿਹੜੀ ਅਥਾਰਟੀ ਰਨ ਕਰਦੀ ਆ ਫਰਾਂਟ ਵਾਟਰ ਅਥਾਰਟੀ ਆ, ਹੂੰ ਉਹ ਕਹਿੰਦੀ ਅਸੀਂ ਦੇ ਹੀ ਨਹੀਂ ਸਕਦੇ ਕਿਉਂਕਿ ਨਹਿਰ ਇਟਸ ਨਾਟ ਬੇਸਿਕਲੀ ਇਨਫਰਾਸਟ੍ਰਕਚਰ ਨਹੀਂ ਹੈ ਕਿ ਸਾਡੀ ਕੋਲ ਕਨਵੇਂਸ ਨਹੀਂ ਹੈਗੀ 4000 ਜਿੰਨੇ ਲਈ ਡਿਜ਼ਾਈਨ ਭੇਜਣ ਲਈ। ਸਾਡੇ ਕੋਲ ਜਿੰਨਾ ਅਸੀਂ ਸੇਫਲੀ ਭੇਜ ਸਕਦੇ ਹਾਂ ਉਨਾ ਹੀ ਭੇਜ ਰਹੇ ਹਾਂ 1600। ਅੱਛਾ। ਸੋ ਹੁਣ ਦੇਖੋ ਵੀ ਸਾਰਾ ਕੁਛ ਹੀ ਉਲਝਿਆ ਪਿਆ ਤਾਣੀ ਸਾਰੀ ਉੱਥੇ। ਇਹੀ ਕਾਰਨ ਸੀਗਾ ਵੀ ਜਿਹੜਾ GSA ਵੀ ਐਤਕੀ ਜਿਹੜਾ ਈਸਟਰਨ ਟੂਲੀ GSA ਉਹ ਪਹਿਲਾਂ ਸਸਪੈਂਡ ਹੋਇਆ, ਬਹੁਤ ਰੌਲਾ ਪਿਆ ਉੱਥੇ ਕਿਉਂਕਿ ਜਿਹੜੀ ਫਰਾਂਟ ਅਥਾਰਟੀ ਆ ਉਹ ਗਰੋਰਾ ਨੂੰ ਨਹੀਂ ਕਰ ਸਕਦੀ ਪੁਸ਼ ਵੀ ਤੁਸੀਂ ਪਾਣੀ ਬੰਦ ਕਰੋ। ਉਹ ਲੋਕਲ GSA ਨੂੰ ਕਰ ਸਕਦੀ, ਜਿਹੜੀ ਅਥਾਰਟੀ ਉਹਨੂੰ ਮੈਨੇਜ ਕਰਦੀ। ਸੋ ਇਹ ਉਧਰੋਂ ਦੀ ਜਾ ਰਹੇ ਆ। ਹਾਂ, ਸੋ ਉਹ ਹੁਣ ਲੋਕਲ ਅਥਾਰਟੀ ਕਹਿੰਦੀ ਵੀ ਅਸੀਂ ਵੀ ਕਰੀਏ, ਕਿੰਨਾ ਕਰ ਲਈਏ, ਹੈ ਨਾ। ਸੋ ਤੁਹਾਨੂੰ ਲੱਗਦਾ ਇਹ ਹੋ ਜਾਊ ਨਹੀਂ 1 ਤੋਂ 3 ਮੀਲ ਤੱਕ ਇਹ ਪਾਣੀ ਰੋਕ ਸਕਣਗੇ? ਮਤਲਬ ਇਦਾਂ ਕਹਿਣਾ ਬਹੁਤ ਸੌਖਾ ਕਿ ਵਾਕਿਆ ਤਾਂ ਹੋ ਜੂ। ਨਹੀਂ ਆਏ ਤਾਂ ਅੱਗੇ ਮਿਲੀਅਨ ਏਕੜ ਫੁੱਟ ਖਾਲੀ ਛਡਾਉਣਾ ਵੀ ਕਹਿੰਦੇ ਸੀ ਬਹੁਤ ਵੱਡੀ ਗੱਲ ਹੈ, ਕਰਾ ਹੀ ਲੈਣਾ। ਅੱਛਾ। ਹਾਂ, ਤੇ ਹੋ ਹੀ ਰਿਹਾ, ਹੁਣ ਆਪਣੇ ਸਾਹਮਣੇ ਦੇਖ ਹੀ ਰਿਹਾ। ਸੋ ਕਿੰਨੇ ਕੁ ਲੋਕਾਂ ਨੇ ਪੱਟ ਤੇ ਇਸ ਚੀਜ਼ਾਂ? ਇਹ ਦੇਖੋ ਬਹੁਤ ਜ਼ਿਆਦਾ ਨੇ ਤਾਂ ਮੈਂ ਜਿਹਨਾਂ ਨੂੰ ਮੈਂ ਜਾਣਦਾ ਵੀ ਆਪਣੇ ਜਿਹੜੇ ਔਰਚਰਡ ਸੀ ਸ਼ਰਿੰਕ ਹੋ ਗਏ। ਜੇ ਕਿਸੇ ਦਾ 300 ਏਕੜ ਸੀ, ਕਿਸੇ ਨੇ 50 ਏਕੜ ਹੀ ਕਰ ਰਹਿ ਗਈ ਖੇਤੀ ਤੇ ਬਾਕੀ ਡਿਵੈਲਪ ਹੀ ਨਹੀਂ ਕੀਤੇ ਦੁਬਾਰਾ ਪਾਣੀ ਦਾ ਇਸ਼ੂ ਕਰਕੇ। 250 ਖਾਲੀ ਹੋਈ ਆ। ਹੈ ਨਾ। ਇੱਕ ਮੈਗਰੋਵ ਨੂੰ ਜਾਣਦਾ ਉੱਥੇ ਆਪਣੇ 99 ਦੇ ਉੱਪਰ ਹੀ ਆ, ਤੇ ਉਹਨਾਂ ਦੇ 240 ਏਕੜ ਦਾ ਸੀਗਾ। ਉਹਨਾਂ ਨੇ ਮਤਲਬ 60 ਏਕੜ ਹੀ ਡਿਵੈਲਪ ਕੀਤੇ, ਰੀਡਿਵੈਲਪ ਪ੍ਰਦਾਨ ਸਿਰਫ ਉਹ ਪਾਣੀ ਨਹੀਂ ਹੈ। ਪਾਣੀ ਸਿਰਫ 60 ਏਕੜ ਜੋਗਾ। 48 ਦਾ ਉਹ ਕਹਿੰਦੇ ਚਲੋ ਇੰਨਾ ਕੁ ਮੈਨੇਜ ਕਰ ਲਾਂਗੇ, ਕੋਈ ਸੈਂਸਰ ਸੂੰਸਰ ਲਾ ਕੇ ਥੋੜਾ ਬਹੁਤਾ, ਜਿਵੇਂ ਵੀ ਹੈਗਾ ਸਿਸਟਮ। ਸੋ ਖਾਲੀ ਹੋ ਗਈ ਜ਼ਮੀਨ ਬਾਕੀ ਦੀ। ਇਹ ਤਾਂ ਚਲੋ ਆਪਾਂ ਇਹ ਵੀ ਦੱਸਦੇ ਜਾਈਏ ਵੀ ਜਿਹੜੀ ਇਹ ਆ ਇਹ ਹਜੇ ਸੁਜੈਸ਼ਨ ਹੀ ਆ। ਇਹ ਫਰਾਂਟ ਵਾਟਰ ਅਥਾਰਟੀ ਨੇ ਗਰੋਰਾ ਨੂੰ ਜਿਹੜੇ ਜਿੰਨੇ ਵੀ GSA ਆ ਪਰਲੇ ਪਾਸੇ 10-12 ਇਕੱਠੇ ਹੁੰਦੇ ਨੇ ਇਸ ਬੇਸਨ 'ਚ, ਹੈ ਨਾ, ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਗੱਲ ਤੇ ਵਿਚਾਰ ਕਰੋ ਵੀ 1 ਤੋਂ 3 ਮਾਈਲ 'ਚ ਤੁਸੀਂ ਜਿਹੜੀ ਨਹਿਰ ਤੋਂ ਪੰਪਿੰਗ ਬੰਦ ਕਰੋ, ਹੈ ਨਾ। ਤੇ ਇਹ ਹੁਣ ਅਗਲੇ ਸਾਲ ਫਰਵਰੀ ਤੱਕ ਇਹ ਫਾਈਨਲ ਹੋ ਜਾਣੀ ਇਹ ਚੀਜ਼। ਅੱਛਾ ਅਰਸ਼ੇ ਦਾ ਤਾਂ ਫਿਰ ਇਕਨੋਮਿਕ ਇੰਪੈਕਟ ਬਹੁਤ ਵੱਡਾ ਹੈ। ਜੇ ਹੁਣ ਤੁਸੀਂ ਮੰਨ ਲਓ ਵੀ ਚਲੋ 3 ਮੀਲ ਨਹੀਂ 1 ਮੀਲ ਵੀ ਕਰ ਦੇਣ ਜਾਂ ਜਿੰਨਾ ਵੀ ਕਰ ਦੇਣ, ਹੈ ਨਾ, ਵੀ ਉਹ ਸ਼ਹਿਰ ਦੀ ਨਹਿਰ ਦੇ ਕੰਢੇ ਵਸੇ ਆ ਛੋਟੇ ਛੋਟੇ ਜਿਹੜੇ ਆ, ਸਾਰੇ ਫਾਰਮਿੰਗ ਦੇ ਨਾਲ ਸੰਬੰਧਿਤ। ਹੋਰ ਉੱਥੇ ਕੋਈ ਹੋਰ ਕੰਮ ਹੀ ਨਹੀਂ। ਜੇ ਮੰਨ ਲਓ ਫਾਰਮਿੰਗ ਹੀ ਬੰਦ ਹੋ ਜਾਂਦੀ ਆ ਉੱਥੇ, ਤੁਸੀਂ ਗਰੋ ਹੀ ਕੁਛ ਨਹੀਂ ਕਰ ਸਕਦੇ, ਇਹ ਤਾਂ ਸ਼ਹਿਰਾਂ ਦੇ ਸ਼ਹਿਰ ਉੱਥੇ ਤਾਂ ਉੱਲੂ ਬੋਲਣਗੇ ਫਿਰ। ਇਹ ਹੁਣ ਆਈਆਂ ਪਰ ਇਹ ਰਾਜਕਰਨ ਜੀ ਉਹਦਾ ਹੀ ਪਾਰਟ ਆ ਜਿਹੜੀ ਆਪਾਂ ਅੱਗੇ ਗੱਲ ਕਰਦੇ ਸੀ ਨਾ ਵੀ ਮਿਲੀਅਨ ਏਕੜ ਖਾਲੀ ਹੋਊਗਾ। ਇਹ ਉਸ ਮਿਲੀਅਨ ਏਕੜ ਦਾ ਹੀ ਪਾਰਟ ਆ। ਉਹ ਤਾਂ ਪਹਿਲਾਂ ਹੀ ਕੈਲਕੂਲੇਸ਼ਨ ਸਾਰੇ ਕਰੀ ਬੈਠੇ ਆ ਵੀ ਇਹਨਾਂ ਤੇ ਜਾਣਾ ਹੀ ਆ। ਪਰ ਸੋ ਫੁੱਟ ਹਿਲਸ ਸਾਰੀ ਖਾਲੀ ਹੋ ਜੂ ਇਸ ਹਿਸਾਬ ਦੇ ਨਾਲ, ਮਤਲਬ ਜਿੱਥੇ ਫਰਾਂਟ ਕਰਨ ਕਨਾਲ ਜਾ ਰਹੀ ਹੈ। ਹੁਣ ਤੁਸੀਂ ਇਹ ਦੇਖੋ ਬਈ ਜ਼ਿਆਦਾ ਫੁੱਟ ਹਿਲ 'ਚ ਲੱਗਿਆ ਸਿਟਰਸ। ਠੀਕ ਹੈ, ਸਿਟਰਸ ਵਾਲੀ ਲੈਂਡ ਬਹੁਤ ਇੰਪੈਕਟ ਹੋਣੀ ਹੈ ਇਹਦੇ ਨਾਲ। ਠੀਕ ਹੈ ਜੀ। ਸਿਟਰਸ ਦਾ ਅੱਜ ਦਾ ਭਰਾ ਜਿਹੜੇ ਲੱਗਿਆ ਹੋਇਆ ਜਿੱਥੇ ਪਾਣੀ ਦਾ ਇਸ਼ੂ ਨਹੀਂ, 60,000 ਨੂੰ ਏਕੜ। ਅੱਛਾ ਜੀ। ਜਿਹੜਾ ਬਦਾਮਾਂ ਦਾ 40। ਇੰਨਾ ਮਹਿੰਗਾ ਹੋ ਗਿਆ ਸਰ? ਇੰਨਾ ਮਹਿੰਗਾ ਹੋ ਗਿਆ ਕਿਉਂਕਿ ਲੋਕਾਂ ਨੂੰ ਪਤਾ ਜਿੱਥੇ ਲੱਗਿਆ ਹੋਇਆ ਵੀ ਸਾਡੇ ਕੋਲ ਪਾਣੀ ਹੈਗਾ ਤੇ ਇਹਨੇ ਡਿਮਾਂਡ 'ਚ ਆ ਤੇ ਇਹਨੇ ਸ਼ਰਿੰਕ ਹੋ ਰਿਹਾ ਬਹੁਤ ਡਰਾਸਟਿਕਲੀ। ਲੋਕਾਂ ਦਾ ਇੰਨਾ ਡਿਮਾਂਡ ਬਹੁਤ ਵਧਣੀ ਆ, ਪ੍ਰਾਈਸ ਬਹੁਤ ਚੜ੍ਹਨਾ। ਜਿੰਨਾ ਕੋ ਥਾਂ ਆ ਭਾਈ ਲਾ ਲਓ ਸਿਟਰਸ। ਨਹੀਂ ਸਿਟਰਸ ਤਾਂ ਆਪਾਂ ਐਗਜ਼ਾਮਪਲ ਦਿੱਤੀ ਹੈ, ਹੋਰ ਵੀ ਨੇ ਜਿਵੇਂ ਬਦਾਮ ਵੀ ਆਉਣਗੇ ਗਾਹਾਂ ਜਾ ਕੇ। ਗ੍ਰੇਪਸ ਆ, ਚਲੋ ਗ੍ਰੇਪਸ ਆ ਤਾਂ ਇੰਪੈਕਟ ਨਹੀਂ ਹੋਣਾ ਇੰਨਾ। ਜਿਹੜੇ ਹੈਗੇ ਫਿਰ ਪਿਸਤਾ ਲੱਗਿਆ ਬਹੁਤ ਨਾਲ ਹੈ ਨਾ। ਤੇ ਜਿਹੜੀ ਆਲਮੰਡ ਦੀ ਵੀ ਹੈਗੀ ਆ ਕਾਫੀ ਖੇਤੀ ਹੁੰਦੀ ਹੈ ਪਰਲੇ ਪਾਸੇ ਨੂੰ, ਫਿਰ ਕਰਨ ਜਾ ਕੇ ਆਲਮੰਡ ਆ ਜਾਂਦੇ ਆ, ਪੋਮਗ੍ਰੇਨੇਟ ਆ ਜਾਂਦੇ ਆ, ਹੈ ਨਾ, ਤੇ ਫਰੂਟ ਕਾਫੀ ਆ ਜਾਂਦੇ। ਉਹ ਸਾਰਿਆਂ ਦੇ ਇੰਪੈਕਟ ਹੋ। ਸਭ ਤੋਂ ਅਰਲੀਐਸਟ ਆਪਾਂ ਕਦੋਂ ਦੇਖਾਂਗੇ ਇਹ ਸਾਰੀਆਂ ਚੀਜ਼ਾਂ ਦਾ? ਜਿੱਦਾਂ ਹੁਣ ਰੌਲਾ ਹੋ ਗਿਆ, ਤੁਸੀਂ ਕਿਹਾ ਵੀ ਪ੍ਰਾਪਰਟੀਆਂ ਸੇਲ ਤੇ ਲੱਗਣੀਆਂ ਸ਼ੁਰੂ ਹੋ ਗਈਆਂ ਸਾਰੇ ਪਾਣੀ ਦੇ ਮਸਲੇ ਦੇ ਨਾਲ। ਅਰਲੀਐਸਟ ਇੰਪੈਕਟ ਕਦੋਂ ਦੇਖਦੇ ਆ ਤੁਸੀਂ? ਦੇਖੋ ਆਪਾਂ ਤਾਂ ਮੇਰੀ ਤਾਂ ਪ੍ਰੋਜੈਕਸ਼ਨ ਇਹ ਸੀ ਵੀ 2030 ਚ ਹੋਣਗੀਆਂ ਕਿਉਂਕਿ 2030 ਦੇ ਵਿੱਚ ਸਿਗਮਾ ਨੇ 3rd ਫੇਜ਼ 'ਚ ਜਾਣਾ ਇੰਪਲੀਮੈਂਟੇਸ਼ਨ 'ਚ, ਹੈ ਨਾ। ਅੱਛਾ, ਆਪਾਂ ਅੱਗੇ ਵੀ ਗੱਲ ਕੀ ਫਰਕ ਆਉਣਾ ਉਹਦੇ ਵਿੱਚ? ਹੁਣ ਉਹਦੇ 'ਚ ਇਹ ਆਉਣਾ ਵੀ ਜਿਵੇਂ 5-5 ਸਾਲ ਦੇ ਫੇਜ਼ ਦਿੱਤੇ ਸੀ ਤੇ ਜਿਹੜੀ ਉਹ ਸਸਟੇਨੇਬਲ ਯੀਲਡ ਸੀਗੀ ਉਹ ਪਹਿਲੇ ਸਾਲ ਬਹੁਤ ਹਾਈ ਲਿਮਿਟ ਦਿੱਤੀ ਹੋਈ ਸੀਗੀ ਕਿਉਂਕਿ ਇੱਕੋ ਦਮ ਹੀ ਨਹੀਂ ਬੰਦ ਕਰ ਸਕਦੇ ਸੀ। ਠੀਕ ਹੈ ਨਾ। ਫਿਰ 5 ਸਾਲਾਂ ਬਾਅਦ ਉਹਨਾਂ ਨੇ ਕਿਹਾ ਵੀ 5 ਸਾਲਾਂ ਤੁਸੀਂ ਇੱਥੇ ਆ ਜਾਓ, ਘਟਾ ਦਿਓ। ਹਾਂ
ਠੀਕ ਆ, ਉਦੋਂ ਅਗਲੇ 5 ਸਾਲਾਂ 'ਚ ਇੱਥੇ ਆ। ਜਿਹੜੀ ਥਰਡ ਫੇਸ 'ਚ ਜਾਣਾ ਨਾ, ਉਦੋਂ ਹੀ ਇੰਨੀ ਜ਼ਿਆਦਾ ਵੱਡਾ ਡਰੋਪ ਆ, ਜਾਂ ਟ੍ਰਾਂਜੀਸ਼ਨ ਵਾਟਰ ਜਿਹਨੂੰ ਕਹਿੰਦੇ, ਅੱਡ ਟਰਮਸ ਨੇ, ਅੱਡ GSP 'ਚ ਅੱਡ ਬੇਸਿਸ ਦੀਆਂ, ਹੈ ਨਾ। ਬੇਸਿਕਲੀ ਜਿਹੜਾ ਐਕਸਟਰਾ ਪਾਣੀ ਦਿੱਤਾ ਹੋਇਆ ਲੋਕਾਂ ਨੂੰ, ਉਹਨਾਂ ਨੇ ਉਹ 2035 'ਚ 30 'ਚ ਹੀ ਜਾ ਕੇ ਆਲਮੋਸਟ ਖਤਮ ਕਰ ਦੇਣਾ। ਜਦੋਂ ਉਹ ਖਤਮ ਹੁੰਦਾ ਤੇ ਨਾਲ ਦੀ ਨਾਲ ਹੀ ਜਿੰਨੀਆਂ ਵੀ ਪ੍ਰਾਪਰਟੀਆਂ ਨੇ ਪਾਣੀ ਦੇ ਇਸ਼ੂ ਵਾਲੀਆਂ, ਹੁਣ ਮਤਲਬ ਉੱਥੇ ਖੇਤੀ ਨਹੀਂ ਹੋ ਸਕਦੀ। ਇਹ ਹੁਣ ਜਿਹੜਾ ਮੁੱਦਾ ਆ, ਇਹ ਸਿਰਫ ਹੁਣ ਈਸਟਰਨ ਟੂਲੀ GSA ਉਹੀ ਕਰਨ ਜਾ ਰਿਹਾ, ਜਾਂ ਪੂਰਾ ਸਬ ਬੇਸਿਨ, ਟੂਲੀ ਸਬ ਬੇਸਿਨ ਦੇ ਵਿੱਚ ਸਾਰੇ ਜਗ੍ਹਾ ਹੀ ਇਹ ਇਹਨਾਂ ਨੇ ਬੂੰਦ ਨੂੰ ਨਹੀਂ ਕੱਢਣ ਦੇਣ ਵਾਲੀ ਗੱਲ ਬਣਨੀ ਆ? ਉਹਦਾ ਈਸਟਰਨ ਟੂਲੀ ਦਾ ਤਾਂ ਨਾਂ ਜ਼ਿਆਦਾ ਤਾਂ ਆ ਰਿਹਾ ਵੀ ਨਹਿਰ ਦੇ ਨਾਲ ਨਾਲ ਉਹਨਾਂ ਵਾਲਾ ਏਰੀਆ ਲੱਗ ਗਿਆ। ਈਸਟਰਨ ਟੂਲੀ ਦੇ ਵਿੱਚੋਂ ਲਿਟਰਲੀ ਲੰਘਦੀ ਆ। ਪਰ ਜਿਹੜੇ ਇੰਪੈਕਟ ਆ ਉਹ ਸਾਰਿਆਂ ਨੂੰ ਹੀ ਹੋਣੇ ਨੇ। ਜਿਹੜੀ ਹੁਣ ਐਤਕੀ ਵੀ ਫਰੈਂਟ ਵਾਟਰ ਅਥਾਰਟੀ ਦੇ ਜਿਹੜੇ ਆਏ ਨੇ ਨਵੇਂ ਹੈਗੇ ਪ੍ਰੈਜ਼ੀਡੈਂਟ ਹੈ ਕਿ CEO, ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਇਹੀ ਕਹਿੰਦੇ ਨੇ ਵੀ ਇਕੱਲਾ ਇੱਥੇ ਸਟਾਰਟ ਹੀ ਆ, ਵੀ ਜੇ ਇਹਨੂੰ ਜਿਹੜੇ ਬਾਕੀ ਦੇ ਏਰੀਆ 'ਚ ਵੀ ਇੰਪੈਕਟ ਆਉਣਾ ਵਾ, ਇਹ ਤਾਂ ਹੁਣ ਸਾਨੂੰ ਇਮੀਡੀਏਟ ਲੋੜ ਆ ਵੀ ਨਹਿਰ ਬਚਾਉਣ ਲਈ, ਵੀ ਵੀ ਹੈਵ ਟੂ ਡੂ ਇਟ ਰਾਈਟ ਨਾਓ। ਬਟ ਇਹਦਾ ਮਤਲਬ ਇਹ ਨਹੀਂ ਗਾ ਵੀ ਜਿਹੜਾ ਬਾਕੀ ਈਸਟਰਨ ਟੂਲੀ ਤੋਂ ਪਰੇ ਨੂੰ ਜਿਹੜੇ 10-11 GSAs ਇਕੱਠੇ ਹੋ ਕੇ ਬਣਿਆ ਸੀਗਾ, ਇਹ ਸਾਰਾ GSP ਬਣਾਈ ਸੀ ਇਹਨਾਂ ਨੇ ਬੇਸਨ ਦੀ, ਉਹਨਾਂ ਨੇ ਸਾਰਿਆਂ ਤੇ ਇੰਪੈਕਟ ਆਉਣਾ। 2-3 ਨੂੰ ਛੱਡ ਕੇ, ਜਿਨ੍ਹਾਂ ਨੂੰ ਪਹਿਲਾਂ ਵੀ ਐਕਸੈਪਸ਼ਨ ਲਿਖੀ ਹੋਈ ਹੈ, ਕਿਉਂਕਿ ਉਹਨਾਂ ਦੇ ਕੋਲ ਸਾਰੇ ਮੀਨ ਸੀਗੇ, ਜਿਵੇਂ ਟਰਾਈ ਕਾਊਂਟੀ ਆ ਗਿਆ, ਹੈ ਨਾ, ਤੇ ਕਰਨ ਵਾਟਰ ਅਥਾਰਟੀ ਕਰਕੇ ਕੁਛ ਇੱਕ ਉਹ ਵੀ ਹੈਗਾ ਵਿੱਚ, ਤੇ ਉਹਨਾਂ ਨੇ ਤਾਂ ਆਪਦੇ ਮੀਨਸ ਦੇਖੋ ਉੱਤੇ ਉਹ ਚੀਜ਼ ਵਧੀਆ ਐਗਜ਼ਾਮਪਲ ਆ ਵੀ 90s ਦੇ ਵਿੱਚ ਉਹਨਾਂ ਨੂੰ, ਉਹ ਬੰਦਿਆਂ ਨੂੰ ਵਿਜ਼ਨਰੀ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਨੇ ਇੱਥੇ, ਹੈ ਨਾ, ਤੇ ਉਹਨਾਂ ਨੇ ਉਹਦਾ ਆਪਦੇ ਪਾਣੀ ਤੇ ਕੰਟਰੋਲ ਕੀਤਾ ਹੈ, ਚੀਜ਼ਾਂ ਨੂੰ ਸਰਫੇਸ ਵਾਟਰ ਕਨੈਕਟ ਕੀਤੇ ਤੇ ਰੀਚਾਰਜ ਬੇਸਨ ਸ਼ੁਰੂ ਹੋਏ, ਸਾਰਾ ਕੁਛ। ਅੱਜ ਉਹੀ 2 ਐਕਸੈਪਸ਼ਨਾਂ ਲਿਖੀਆਂ ਨੇ, ਸਾਰੇ ਫਰੈਜ਼ਨੋ ਸਾਊਥ ਤੋਂ ਜਾ ਕੇ ਸਿਰਫ 2 ਹੀ ਐਕਸੈਪਸ਼ਨ ਨੇ ਜਿੱਥੇ ਜਿਨ੍ਹਾਂ ਤੇ ਕੋਈ ਫੀਸ ਪੈਨਲਟੀ ਨਹੀਂ ਤੇ ਨਾ ਉਹ ਪ੍ਰੋਬੇਸ਼ਨ ਅੰਡਰ ਨੇ। ਕਿਹੜੀਆਂ? ਉਹੀ ਹੈ ਟਰਾਈ ਕਾਊਂਟੀ, ਇੱਕ ਦਾ ਵਾਟਰ ਅਥਾਰਟੀ, ਇੱਕ ਹੋਰ ਆ ਉੱਥੇ GSA ਕਰਨ ਵਾਟਰ ਅਥਾਰਟੀ ਕੁਛ ਉਧਰਲੇ ਪਾਸੇ ਵਾਲੀ ਆ। ਠੀਕ ਹੈ, ਤੇ ਨਹੀਂ ਸਾਰਿਆਂ ਨੂੰ ਉਹਨਾਂ ਨੇ ਖਿੱਚਤਾ ਸੀ ਕੰਮ। ਹੁਣ ਇਹ ਤਾਂ ਦੋਨੇ ਦੇਖੋ ਤੁਸੀਂ, ਫੁੱਟ ਹਿੱਲ ਤੋਂ ਲੈ ਕੇ 5 ਤੱਕ ਸਾਰੀ ਟਲੇਰੀ ਕਾਊਂਟੀ ਤੇ ਕਿੰਗਸ ਕਾਊਂਟੀ ਆਲਮੋਸਟ ਪ੍ਰੋਬੇਸ਼ਨ ਅੰਡਰ ਆ। 2 ਵੱਡੇ ਬੇਸਨ ਆ, ਇੱਕ ਤਾਂ ਟੂਲੀ ਆ ਗਿਆ ਤੇ ਟਲੇਰੀ ਲਿਕ ਬੇਸਨ, ਸਾਰੇ ਇਹ ਦੋਨੇ ਹੀ ਬੇਸਨ ਪ੍ਰੋਬੇਸ਼ਨ ਅੰਡਰ ਆ ਇਸ ਟਾਈਮ। ਕਰਨ ਵਾਲੇ ਵੀ ਨਿਕਲ ਗਏ ਕਿਉਂਕਿ ਉਹਨਾਂ ਦੇ ਜਿਹੜੇ ਹੈਗੇ ਆ GSP ਅਪਰੂਵ ਹੋ ਗਈ ਸੀ। ਅੱਛਾ। ਹਾਂ, ਪਰ ਉੱਥੇ ਵੱਡੇ ਵਾਟਰ ਕੱਟ ਲਾ ਕੇ ਅਪਰੂਵ ਕਰਾਈ ਆ ਉਹਨਾਂ ਨੇ ਵੀ ਅਸੀਂ ਐਂ ਕਰਾਂਗੇ, ਉਹ 'ਚ ਲੈਂਡ ਤਾਂ ਫਿਰ ਵੀ ਖਾਲੀ ਹੋਣੀ ਹੋਈ, ਇਹ ਤਾਂ ਹੈ ਨਹੀਂ ਪਾਣੀ ਦੇ ਘੱਟ ਵਰਤੋਂ ਦੀ ਗੱਲ ਆਖੀ ਆ ਉਹਨਾਂ ਨੇ, ਤਾਂ ਹੀ GSP ਅਪਰੂਵ ਹੋਇਆ। ਇੱਥੇ ਹੁਣ ਪਾਣੀ ਘੱਟ ਕਰਕੇ ਵੀ ਨਹੀਂ ਲੋਟ ਆ ਰਿਹਾ, ਇਹਨਾਂ ਦੀ ਸਬਸਾਈਡੈਂਸ ਨਹੀਂ ਇਹਨਾਂ ਨੂੰ ਟਿਕਣ ਦਿੰਦੀ। ਸੋ ਵੱਡਾ ਇਸ਼ੂ ਇੱਥੇ ਬਣਿਆ ਹੋਇਆ। ਚਲੋ ਗੱਲਬਾਤ ਨੂੰ ਆਪਾਂ ਕੰਟੀਨਿਊ ਰੱਖਾਂਗੇ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇੱਦਾਂ ਹੀ ਗੱਲਬਾਤ ਜੋ ਪਾਣੀ ਨੂੰ ਲੈ ਕੇ ਜੋ ਇੰਪੈਕਟ ਪੈ ਰਿਹਾ ਤੇ ਕੈਲੀਫੋਰਨੀਆ ਦੀ ਖੇਤੀ ਕਿਹੜੇ ਰੁੱਖ ਵੱਲ ਨੂੰ ਵਧਣ ਜਾ ਰਹੀ ਆ, ਇਸ ਦੇ ਉੱਤੇ ਚਰਚਾ ਨੂੰ ਆਪਾਂ ਜਾਰੀ ਰੱਖਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी 7 अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो प्रमोशन वास्ते साडा टेलीफोन नंबर 408272 यानी 4082725200 ते दूजा नंबर 4087227698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी 7 अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो प्रमोशन वास्ते साडा टेलीफोन नंबर 408272 यानी 4082725200 ते दूजा नंबर 4087227698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਸੋਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਜੁੜੇ ਹੋਏ ਨੇ ਆਪਣੇ ਨਾਲ ਅਰਸ਼ਦੀਪ ਸਿੰਘ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਰਾਜਕੁਮਾਰ। ਅਰਸ਼ਦੀਪ ਸਿੰਘ ਤੁਸੀਂ ਦੱਸਿਆ ਵੀ ਆਊਟਲੁੱਕ ਹੁਣ ਜੋ ਹੈਗੀ ਆ ਵੀ ਜਿਹੜੀ ਈਸਟਰਨ ਟਿਊਲੀ GSA ਆ ਖਾਸ ਕਰਕੇ ਉਹਦਾ ਤੇ ਓਵਰਆਲ ਟਿਊਲੀ ਸਬ ਬੇਸਿਨ ਜਿਹੜਾ ਉਸ ਦਾ ਵੀ ਇਹ ਜਿਹੜੀ ਸਿਚੁਏਸ਼ਨ ਜੋ ਬਣੀ ਪਈ ਆ ਬਣੇ ਆ ਕਿੱਦਾਂ ਗਏ ਇੱਥੇ ਤੱਕ ਇਹ ਓਵਰਡਰਾਫਟ ਇੰਨੇ ਸਾਲ ਲਗਾਤਾਰ ਹੁੰਦਾ ਹੀ ਰਿਹਾ ਹੋਊਗਾ ਪਹਿਲੋਂ ਤੋਂ ਹੀ ਚੱਲਦਾ ਹੋਊਗਾ ਆਂਕੜੇ ਕੀ ਕਹਿੰਦੇ ਆ ਆਂਕੜੇ ਕੀ ਕਹਾਣੀ ਪੇਸ਼ ਕਰ ਰਹੇ ਆ ਹਾਂਜੀ ਨਹੀਂ ਦੇਖੋ ਆਪਣੀ ਜਿਹੜੀ ਸਿਚੁਏਸ਼ਨ ਤੇ ਅੱਜ ਆਏ ਆ ਇਹ ਕਿਤੇ ਕੋਈ 2 4 5 10 ਸਾਲ ਦੀ ਐਕਸਟ੍ਰੈਕਸ਼ਨ ਨਾਲ ਤਾਂ ਆਏ ਨਹੀਂ ਹਨਾ ਤੇ ਇਹ ਚੱਲ ਰਹੀ ਆ ਪਿਛਲੇ ਦਹਾਕਿਆਂ ਦੀ ਜਿਹੜੀ ਉਹ ਕਈ ਦਹਾਕਿਆਂ ਤੋਂ ਹਾਂ ਜਿਹੜੀ ਨਹਿਰ ਬਣੀ ਨੂੰ ਵੀ ਦੇਗਾ ਜਿਵੇਂ ਆਪਾਂ ਇੱਕ ਦੋ ਵਾਰ ਪ੍ਰੋਗਰਾਮ ਵੀ ਕੀਤਾ ਸੀਗਾ ਨਹਿਰ ਬਣੀ ਨੂੰ ਵੀ ਹੁਣ ਤਾਂ ਮੈਨੂੰ ਲੱਗਦਾ 35 ਚ ਚਾਲੂ ਹੋਇਆ ਪ੍ਰੋਜੈਕਟ ਇਹ 35 36 ਫੈਡਰਲ ਵਾਲਾ ਜਿਹੜਾ ਹਾਂ ਸੋ ਆਲਮੋਸਟ ਦੇਖ ਲਓ ਵੀ ਤੁਸੀਂ 90 ਸਾਲ ਹੋ ਚੱਲੇ 9 ਦਹਾਕੇ ਅੱਛਾ ਜੀ ਉਦੋਂ ਕੈਲੀਫੋਰਨੀਆ ਵਾਲੇ ਕਹਿ ਦਿੰਦੇ ਵੀ ਪੈਸੇ ਸਾਡੇ ਕੋਲ ਹੈਗੇ ਤੇ ਅੱਜ ਇਹਨਾਂ ਦਾ ਰਾਜ ਹੋਣਾ ਸੀ ਪਾਣੀ ਤੇ ਹਾਂ ਹਨਾ ਫੈਡਰਲ ਵਾਟਰ ਇਹ ਫੈਡਰਲ ਇਸ ਲਈ ਉਹ ਉਹਨਾਂ ਦਾ ਰਾਜ ਆ ਪੈਸੇ ਉਦੋਂ ਗ੍ਰੇਟ ਡਿਪਰੈਸ਼ਨ ਚ ਪੈਸੇ ਹੈ ਹੀ ਨਹੀਂ ਪੈਸੇ ਸੀਗੇ ਨਹੀਂ ਕਿ ਤੇ ਉਹਦੇ ਕੰਮ ਲਵਾਉਣ ਦੇ ਲਈ ਇਹ ਸਾਰੀਆਂ ਨਹਿਰਾਂ ਨੂਰਾਂ ਪੱਟਣ ਲੱਗ ਗਏ ਵੀ ਚਲੋ ਪਟਾਓ ਨਾਲੇ ਕੰਮ ਦੋ ਡਿਫਰੈਂਟ ਟੈਂਜੈਂਟ ਤੇ ਆਪਾਂ ਚਲੇ ਗਏ ਚਲੋ ਹਾਂਜੀ ਆ ਜਾਓ ਵਾਪਸ ਮੋੜ ਆਓ ਹਾਂਜੀ ਤੇ ਉਹ ਜਿਹੜੀ ਇੰਨੇ ਦਹਾਕਿਆਂ ਦੀ ਐਕਸਟ੍ਰੈਕਸ਼ਨ ਆ ਉਹ ਪਹਿਲਾਂ ਕੰਟਰੋਲਡ ਨਹੀਂ ਸੀਗੀ ਉੱਤੇ ਕੋਈ ਲਾਅ ਨਹੀਂ ਸੀਗਾ ਹਨਾ ਸਰਫੇਸ ਵਾਟਰ ਰੈਗੂਲੇਟਡ ਆ ਗਰਾਊਂਡ ਵਾਟਰ ਰੈਗੂਲੇਟਡ ਹੈ ਨਹੀਂ ਸੀਗਾ ਕੈਲੀਫੋਰਨੀਆ ਦੇ ਵਿੱਚ ਸੋ ਉਹਨੂੰ ਹੀ ਕੰਟਰੋਲ ਕਰਨ ਨੂੰ ਆਪਾਂ ਨੂੰ ਪਤਾ ਵੀ 2014 ਚ ਲਾਅ ਪਾਸ ਹੋਇਆ ਤੇ ਜਨਵਰੀ 1 2015 ਨੂੰ ਇਹਦੇ ਲਾਅ ਇੰਪਲੀਮੈਂਟ ਆ ਗਿਆ ਆਪਣੇ ਐਕਸ਼ਨ ਚ ਆ ਗਿਆ ਹਨਾ ਤੇ ਫਿਰ ਉਸ ਇਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਜਿਹੜੇ ਹੈਗੇ ਆ ਲੋਕਲ ਅਥਾਰਟੀਜ਼ ਨੇ ਲੋਕਲ ਕੰਟਰੋਲ ਨੂੰ ਦਿੱਤਾ ਤੇ ਵੀ ਤੁਸੀਂ ਆਪਦੇ GSA ਫਾਰਮ ਕਰੋ ਗਰਾਊਂਡ ਵਾਟਰ ਸਸਟੇਨੇਬਿਲਿਟੀ ਏਜੰਸੀਜ਼ ਹਨਾ 91 ਬੇਸਿਨਸ ਨੇ ਸਾਰੀਆਂ ਨੇ ਆਪਦੇ GSA ਬਣਾਏ 2020 ਦੇ ਵਿੱਚ ਬੇਸਿਕਲੀ ਆ ਕੇ ਇੰਪਲੀਮੈਂਟੇਸ਼ਨ ਸ਼ੁਰੂ ਹੋਈ ਜੇ ਆਪਾਂ ਇਕੱਲੇ ਇਸੇ ਬੇਸਨ ਦੀ ਗੱਲ ਕਰੀਏ ਅੱਛਾ ਇੱਕ ਮਿੰਟ ਥੋੜਾ ਜਿਹਾ ਇੱਥੇ ਆਪਣੇ ਵਿਚਾਰ ਨੂੰ ਰੋਕਿਓ 91 ਬੇਸਿਨਾਂ ਤੇ ਕਿੰਨੇ GSA ਆ ਟੋਟਲ 245 ਕਿਨੇ ਐਗਜ਼ੈਕਟ ਤਾਂ ਮੈਨੂੰ ਨੰਬਰ ਹੁਣ ਯਾਦ ਨਹੀਂ ਮਤਲਬ ਇਦਾਂ 250 ਦੇ ਇਰਦ ਗਿਰਦ ਸੋ ਇੱਕ ਬੇਸਿਨ ਚ ਕਈ GSA ਹੁੰਦੇ ਆ ਹਾਂਜੀ ਇਸੇ ਚ 12 ਸੀਗੇ ਇੱਕ ਟਾਈਮ ਪਹਿਲਾਂ 6 ਨੇ ਸ਼ੁਰੂ ਕੀਤਾ 2020 ਅੱਛਾ 12 ਹੋ ਗਏ ਠੀਕ ਹੈ ਫਿਰ ਲੜ ਵੀ ਪਏ ਟਿਊਲੀ ਸਬ ਬੇਸਿਨ ਦੇ ਵਿੱਚ ਹਾਂਜੀ ਫਿਰ ਲੜ ਵੀ ਪਏ ਹਾਂ ਕਾਫੀ ਕੁਝ ਚੱਲਿਆ ਇੱਕ ਦੂਜੇ ਨਾਲ ਵੀ ਹੋ ਗਏ ਛਤਰੀ ਮਤਲਬ ਵੀ ਕੋਰਟ ਚਲੇ ਗਏ ਇੱਧਰ ਉੱਧਰ ਹਨਾ ਵਟਾਂ ਵੰਡ ਲੀਆਂ ਫਿਰ ਹਾਂ ਉਹ ਪੈਣਾ ਹੀ ਸੀਗਾ ਕਿਉਂਕਿ ਜਿੱਥੇ ਕਿੱਲਤ ਸੀਗੀ ਪਾਣੀ ਦੀ ਉੱਥੇ ਫਿਰ ਹਰੇਕ ਕਹਿੰਦਾ ਵੀ ਮੈਨੂੰ ਤਾਂ ਮਿਲਿਆ ਨਹੀਂ ਜਾਂ ਵੀ ਸਾਨੂੰ ਥੋੜਾ ਦਿੱਤਾ ਜਾਂ ਜਿਵੇਂ ਵੀ ਸੀਗਾ ਸੋ ਉਸ ਹਿਸਾਬ ਨਾਲ ਇਹਨਾਂ ਨੇ 6 ਟੂਲੀ GSPs ਹੋਈਆਂ ਸੀਗੀਆਂ ਪਹਿਲੀ ਵਾਰ ਕੋਆਰਡੀਨੇਟ ਜਨਵਰੀ 2020 ਜਿਹੜੇ ਪਹਿਲੇ ਸਿਗਨੇਚਰ ਸੀ ਤੇ ਉਹਨੂੰ ਫਿਰ ਇਹਨਾਂ ਨੇ ਜਿਹੜੇ ਸਬਮਿਟ ਕੀਤਾ ਤੇ 28 ਜਨਵਰੀ 2022 ਨੂੰ DWR ਨੇ ਪਹਿਲੀ ਵਾਰ ਇਹਨਾਂ ਨੂੰ ਕਿਹਾ ਵੀ ਇਹ ਇਨਕੰਪਲੀਟ ਹੈ ਠੀਕ ਹੈ ਜੀ ਫਿਰ ਉਹਨਾਂ ਨੂੰ 180 ਦਿਨ ਦਿੱਤੇ ਸੀ ਜਿਵੇਂ ਉਦੋਂ ਆਪਾਂ ਯਾਦ ਆ ਵੀ ਆਪਾਂ ਉਦੋਂ ਪ੍ਰੋਗਰਾਮ ਕਰਦੇ ਹੁੰਦੇ ਸੀ ਉਦੋਂ ਟਿਊਲੀ ਸੁਣਦੇ ਹੁੰਦੇ ਸੀ ਹਾਂ ਤੇ ਆਪਾਂ ਗਏ ਵੀ ਇੱਕ ਦੋ ਵਾਰੀ ਉੱਤੇ ਹੀਅਰਿੰਗ ਤੇ ਤੇ ਉਦੋਂ ਬਾਅਦ ਫਿਰ 6 ਮਹੀਨੇ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਅਪਡੇਟ ਕਰਨ ਨੂੰ ਤੇ ਫਿਰ ਇਹਨਾਂ ਨੇ ਅਪਡੇਟ ਕਰਕੇ ਦੁਬਾਰਾ ਭੇਜਿਆ ਤੇ ਮਾਰਚ 2023 ਦੇ ਵਿੱਚ DWR ਨੇ ਕਹਿਤਾ ਵੀ ਇਨਐਡਿਕੁਏਟ ਹਨਾ ਨਹੀਂ ਗੱਲ ਨਹੀਂ ਬਣੀ ਦੁਬਾਰਾ ਤੇ ਫਿਰ ਸਤੰਬਰ 2024 ਚ ਇਹਨਾਂ ਦਾ ਜਦੋਂ ਫੇਰ ਵੀ ਨਹੀਂ ਲੌਟਾਇਆ ਤੇ ਫਿਰ ਇਹਨੂੰ ਪ੍ਰੋਬੇਸ਼ਨਰੀ ਬੇਸਨ ਡਿਕਲੇਅਰ ਕਰਤਾ ਸੀ ਇਸ ਟਾਈਮ ਦੇ ਉੱਤੇ ਇਹਨਾਂ ਦੇ ਕਿੰਨੇ ਹੋ ਚੁੱਕੇ ਸੀਗੇ GSAs 12 ਹੋ ਗਏ ਸੀ ਫਿਰ 12 ਹੋ ਚੁੱਕੇ ਸੀਗੇ ਅੱਛਾ ਇੱਕ ਜਿਹੜੇ GSA ਦੇ ਵਿੱਚ ਪਹਿਲੋਂ ਤਾਂ ਜਦੋਂ ਪਾਣੀਆਂ ਨੂੰ ਲੈ ਕੇ ਪਾਣੀ ਕਿੱਥੇ ਜਾਣਾ ਕਿਵੇਂ ਜਾਣਾ ਉਦੋਂ ਇਰੀਗੇਸ਼ਨ ਡਿਸਟ੍ਰਿਕਟਾਂ ਹੁੰਦੀਆਂ ਸੀਗੀਆਂ ਇਹ ਇਰੀਗੇਸ਼ਨ ਡਿਸਟ੍ਰਿਕਟਾਂ
ਇੱਕ ਡਿਸਟ੍ਰਿਕਟ ਦਾ ਇੱਕ ਜੀਐਸਏ ਬਣਦਾ ਆ ਜਾਂ ਮਲਟੀਪਲ ਡਿਸਟ੍ਰਿਕਟਸ ਦਾ ਵੀ ਇੱਕ ਜੀਐਸਏ ਬਣ ਜਾਂਦਾ? ਇਰੀਗੇਸ਼ਨ ਡਿਸਟ੍ਰਿਕਟ ਸੀ ਜਿਹੜੇ ਰਾਜਕਨ ਜੀ, ਉਹਨਾਂ ਦਾ ਤਾਂ ਜਿਹੜਾ ਮੇਨ ਫੰਕਸ਼ਨ ਇਹ ਸੀਗਾ ਉਹਨਾਂ ਦੇ ਬਾਇਲਾਜ਼ ਦੇ ਵਿੱਚ, ਜਿਹੜਾ ਸਰਫੇਸ ਵਾਟਰ ਨੂੰ ਉਹਨਾਂ ਨੇ ਐਲੋਕੇਟ ਕਰਨਾ ਸੀ। ਨਹਿਰੀ ਪਾਣੀ ਦੀ ਵੰਡ ਦਾ ਹੀ ਕੰਮ ਸੀ ਉਹਨਾਂ ਦਾ, ਹੋਰ ਉਹਨਾਂ ਦਾ ਕੋਈ ਫੰਕਸ਼ਨ ਨਹੀਂ ਸੀਗਾ। ਅੱਛਾ ਠੀਕ ਆ। ਪਰ ਇਹਦੇ ਵਿੱਚ ਜਦੋਂ ਅੰਡਰਗਰਾਉਂਡ ਲਾਅ ਵਾਟਰ ਵੀ ਆਇਆ। ਲਾਅ ਬਣਿਆ ਫਿਰ ਗਰਾਊਂਡ ਵਾਟਰ ਮੈਨੇਜ ਕਰਨਾ ਸੀ, ਤੇ ਉਹਨਾਂ ਕੋਲ ਪਾਵਰਸ ਵੀ ਨਹੀਂ ਸੀਗੀਆਂ ਉਹ ਲੀਗਲੀ। ਉਹ ਚੀਜ਼ਾਂ ਨੂੰ ਫਿਰ ਉਹ ਪਾਵਰ ਉਹਨਾਂ ਨੂੰ ਲੋਕਲ ਕੰਟਰੋਲ ਦੇਣ ਲਈ ਜੀਐਸਏਸ ਫਾਰਮ ਕਰਨ ਨੂੰ ਕਿਹਾ, ਵੀ ਤੁਸੀਂ ਆਪਦੇ ਰਲ ਕੇ ਸਿਗਮਾ ਦੇ ਅੰਡਰ ਆਏ ਵੀ ਸਿਗਮਾ ਲਾਅ ਇਹਦੇ ਅੰਡਰ ਆ ਸ਼ਰਤਾਂ ਜਿਹੜੀ ਬੇਸਿਕਲੀ 10-12 ਸਾਲ ਪੁਰਾਣੇ ਹੀ ਆ ਜੀਐਸਏ ਸਾਰੇ। ਹਾਂਜੀ, ਇਹ ਉਦੋਂ ਦੇ ਹੀ ਬਣੇ ਆ। 2015 ਤੋਂ ਬਣਨ ਸ਼ੁਰੂ ਹੋਇਆ, 18 ਚ ਸਾਰੇ ਫਾਰਮ ਹੋ ਗਏ। 18 ਫਿਰ ਇਹਨਾਂ ਨੇ 2 ਸਾਲ ਲਾ ਕੇ ਪਹਿਲੀ ਆਪਦੀ ਜੀਐਸਪੀ ਲਿਖੀ। ਸੋ ਸਾਰੇ 10-11 ਸਾਲ। ਇਹਦੇ ਵਿੱਚ ਜਿਹੜੇ ਬੰਦੇ ਆ ਜੀਐਸਪੀ ਲਿਖਣ ਵਾਲੇ ਆ, ਇਹ ਇਲੈਕਟਡ ਨੇ ਕਿ ਸਿਲੈਕਟਡ ਨੇ? ਜਿਹੜੇ ਤਾਂ ਹੈਗੇ ਨੇ ਲੋਕਲ ਕੰਟਰੋਲ ਵਾਲੇ ਬੰਦੇ ਹਨਾ, ਉਹ ਜ਼ਿਆਦਾਤਰ ਹੈਗੇ ਨੇ ਸੈਲਰੀਡ ਬੰਦੇ, ਜਿਹੜੇ ਲੋਕਲ ਜੀਐਸਏਸ ਨੇ ਹਾਇਰ ਕੀਤੇ ਹੋਏ ਹਨਾ, ਉਹ ਐਕਸਪਰਟ ਹੀ ਕਰ ਸਕਦੇ ਆ। ਅੱਛਾ ਠੀਕ ਹੈ। ਫਿਰ ਉਹਨਾਂ ਨੇ ਆਪਦੇ ਜਿਹੜੇ ਬੋਰਡ ਆਫ ਡਾਇਰੈਕਟਰ ਨੂੰ ਜਾ ਕੇ ਉਹ ਪ੍ਰੈਜੈਂਟੇਸ਼ਨ ਦੇਣੀ ਆ, ਜਿਹੜਾ ਵੀ ਐਗਜ਼ੈਕਟਿਵ ਬ੍ਰਾਂਚ ਆ ਉਸ ਜੀਐਸਏ ਦੀ ਹਨਾ, ਜੋ ਇਕੱਠੇ ਵੀ ਹੋ ਸਕਦੇ ਆ, ਇਕੱਲੇ ਵੀ ਹੋ ਸਕਦੇ। ਫਿਰ ਬੋਰਡ ਨੇ ਅਪਰੂਵਲ ਕਰਨੀ ਹੁੰਦੀ ਵੀ ਹਾਂ ਠੀਕ ਆ ਨਹੀਂ ਠੀਕ ਹੈ ਨਾ। ਤੇ ਜੀਐਸਏ ਵੀ ਜਿਹੜੀ ਫਾਰਮਡ ਹੋਈ ਆ, ਉਹ ਬੋਰਡ ਆਫ ਸੁਪਰਵਾਈਜ਼ਰ ਉਹ ਬੰਦੇ ਸਿਲੈਕਟ ਕਰਦੇ ਆ। ਤੇ ਜਿਹੜਾ ਓਵਰਆਲ ਜਿਹੜੀ ਜੀਐਸਏ ਆ ਉਹ ਮੈਨੇਜ, ਉਹ ਸਾਰੀ ਜਿਹੜੀ ਆਉਂਦੀ ਆ ਉਹ ਬੋਰਡ ਆਫ ਸੁਪਰਵਾਈਜ਼ਰ, ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਅੰਡਰ। ਉਹਨਾਂ ਨੇ ਜਿੰਨੇ ਜੀਐਸਏਸ ਆ ਉਹਨਾਂ ਦੇ ਬੰਦੇ ਜਿਹੜੇ ਆ ਉਹਨਾਂ ਨੇ ਲਾਉਣੇ ਆ। ਇੱਕ ਕਾਉਂਟੀ 'ਚ ਮਲਟੀਪਲ ਜੀਐਸਏਸ ਹੋਣਗੇ ਆਬਵੀਅਸਲੀ, ਹੋ ਸਕਦੇ ਡਿਪੈਂਡ ਕਰਦਾ ਵੀ ਕਿੱਡਾ। ਜਿਵੇਂ ਆਪਣੇ ਜਿਹੜਾ ਕਿੰਗਸ ਹੀ ਇਹ 'ਚ 7 ਨੇ। ਸੋ ਅੱਡ ਜਿਵੇਂ ਮੈਗਸਾ ਹੋ ਗਿਆ, ਨਾਰਥ ਕਿੰਗਸ, ਸੈਂਟਰਲ ਕਿੰਗਸ ਹਨਾ, ਤੇ ਜੇਮਸ ਇਰੀਗੇਸ਼ਨ ਡਿਸਟ੍ਰਿਕਟ ਹੋ ਗਿਆ। ਸੋ ਇਹ ਰਲਾ ਕੇ 6-7 ਨੇ ਆਪਣੇ। ਸੋ ਸਾਰਿਆਂ ਦੇ ਆਪਦੇ ਬੰਦੇ ਨੇ। ਫਿਰ ਉਹਨਾਂ ਨੇ ਇਕੱਠੇ ਹੋ ਕੇ ਇੱਕ ਟੀਮ ਬਣਾਈ ਹੈ। ਠੀਕ। ਤੇ ਜਿਵੇਂ ਆਪਾਂ ਜਾਣਦੇ ਕੈਸੀ ਚੌਹਾਨ ਹੁੰਦੇ ਆ, ਉਹ ਜਿਹੜੀ ਨਾਰਥ ਕਿੰਗਸ ਦੀ ਸਿਗਮਾ ਦੀ ਉਹਨੂੰ ਡਿਊਟੀ ਦਿੱਤੀ ਹੋਈ ਹੈ। ਨਾਰਥ ਕਿੰਗਸ ਦਾ ਜਿਹੜਾ ਸਿਗਮਾ ਦੀ ਸਾਰੀ ਜੀਐਸਪੀ ਸਾਰਾ ਕੁਝ ਉਹ ਮੈਨੇਜ ਕਰ ਰਹੀ ਹੈ। ਐਵੇਂ ਹੀ ਉਹ ਸਾਰਿਆਂ ਦੀ ਕੋਲੈਬੋਰੇਸ਼ਨ, ਜਿੰਨੇ ਵੀ ਜੀਐਸਏਸ ਉਹ ਦੂਜਿਆਂ ਨਾਲ ਵੀ ਜੀਐਸਏਸ ਨਾਲ ਕੋਲੈਬੋਰੇਟ ਕਰ ਰਹੇ ਆ। ਉਹ ਸਬ ਬੇਸਿਨ ਦੀ ਉਹ ਮੇਨ ਆ ਵੀ ਜਿਨ੍ਹਾਂ ਨੇ ਅੱਗੇ ਸਾਰੇ ਜਿਹੜੇ ਜੀਐਸਏਸ ਆ ਉਹਨਾਂ ਨੂੰ ਰਲਾ ਕੇ ਚੱਲਣਾ, ਜਾਂ ਜਿੱਦਾਂ ਵੀ ਉਹ ਚੱਲਣਾ ਚਾਹੁੰਦੇ ਆ। ਕੰਪਲਿਕੇਟਡ ਜਿਹਾ ਕੰਮ ਆ, ਬੜਾ ਕੰਪਲਿਕੇਟਡ ਆ ਹਨਾ, ਸਮਝਣਾ ਔਖਾ ਹੋ ਜਾਂਦਾ। ਬਟ ਜਿਵੇਂ ਇਹਨਾਂ ਦੀ ਫਾਰਮੇਸ਼ਨ ਹੋਈ ਤੇ ਮੈਨੂੰ ਲੱਗਦਾ ਇਹੀ ਇੱਕ ਪ੍ਰੋਬਲਮ ਰਹਿ ਜਾਂਦੀ ਆ। ਜਿਹੜੇ ਬੰਦੇ ਇਹੋ ਜਿਹੇ ਬੋਰਡਸ ਦੇ ਉੱਤੇ ਬੈਠੇ ਆ ਜਾਂ ਇਹੋ ਜਿਹੀਆਂ ਕਮੇਟੀਆਂ ਦੇ ਉੱਤੇ ਬੈਠੇ ਆ, ਉਹ ਤਾਂ ਅੰਡਰਸਟੈਂਡ ਕਰ ਜਾਂਦੇ ਵੀ ਇਹ ਹੈ ਕੀ ਆ। ਆਮ ਫਾਰਮਰ ਨੂੰ ਸਮਝ ਨਹੀਂ ਆਉਂਦੀ ਵੀ ਇਹ ਚੱਕਰ ਚੱਲ ਕੀ ਰਿਹਾ ਆ। ਵੀ ਥੱਲੋਂ ਨਾਲੇ ਧਰਤੀ ਸਾਰੇ ਜੁੜੀ ਆ, ਥੱਲੇ ਜਿਹੜੇ ਚੱਲਦੇ ਦਰਿਆ ਉਹ ਆਪਸ 'ਚ ਵੀ ਜੁੜੇ ਹੋਣਗੇ, ਵੀ ਉਹਦਾ ਪਾਣੀ ਉੱਥੇ ਰੋਕ ਲਿਆ, ਇੱਥੇ ਚੱਲਣ ਦਿੱਤਾ। ਇਹ ਕੀ ਚੱਕਰ ਆ? ਹਾਂਜੀ, ਇਹ ਤਾਂ ਬਹੁਤ ਹੈਗਾ ਕੰਮ ਜਿਹੜਾ ਹੈਗਾ। ਜਿਓਲੋਜੀਕਲ ਸਰਵੇ ਵਗੈਰਾ ਕਰਦੇ ਨੇ, ਪਾਣੀ ਆਪਾਂ ਨੂੰ ਵੀ ਪਤਾ ਵੀ ਥੱਲੇ ਮੂਵ ਕਰਦਾ ਹਨਾ, ਤੇ ਉਹਦੇ ਤੇ ਕਿਹਦਾ ਕਲੇਮ ਆ। ਤੇ ਤਾਂ ਹੀ ਸਟੇਟ ਵੀ ਕਹਿੰਦਾ ਵੀ ਇਕੱਠੇ ਹੋ ਕੇ ਇੱਕ ਬੇਸਨ ਵਾਲੇ ਸਬਮਿਟ ਕਰ ਲਓ, ਤਾਂ ਕਿ ਫਿਰ ਉਹ ਲੜਾਈ ਖਤਮ ਹੋ ਜੇ ਹਨਾ। ਜੇ ਤੁਹਾਡਾ ਸਾਰਾ ਬੇਸਨ ਆਉਂਦਾ, ਤੁਹਾਡੀ ਆਪਸ ਪਾਰਟਨਰਸ਼ਿਪ ਨਾਲ ਬੈਲੈਂਸ ਆਉਂਦਾ, ਉਹ ਕਹਿੰਦੇ ਸਭ ਤੋਂ ਬੈਸਟ ਤਰੀਕਾ। ਇਹ ਤਾਂ ਹਰ ਉਨੀ ਦੇਰ ਤੱਕ ਹੀ ਚੱਲਣਾ ਜਿੰਨੀ ਦੇਰ ਤੱਕ ਇੱਕ ਬੰਦੇ ਦੇ ਸਾਰੇ ਜੀਐਸਏਸ ਦੇ ਵਿੱਚ ਪ੍ਰਾਪਰਟੀਆਂ ਮਿਲੀਆਂ ਗਲੇ ਹੈਗੇ। ਜੇ ਨਹੀਂ ਚੱਲਦਾ ਫਿਰ ਸਟੇਟ ਟੇਕ ਓਵਰ ਕਰ ਲੈਂਦੀ, ਫਿਰ ਉਹ ਬੁਲਾਉਂਦੇ ਕਲੈਰੀ ਕਰ ਹੀ ਲਿਆ ਨਾ। ਜਿੱਦਾਂ ਦੋ ਨਿਆਣੇ ਲੜਦੇ ਆ ਤੇ ਮਾਂ ਕਹਿੰਦੀ ਵੀ ਆ ਵੱਡੀ ਟੀ-ਸ਼ਰਟ 'ਚ ਹੁਣ ਇਕੱਠੇ ਹੋ ਕੇ ਬਹਿ ਜਾਓ, ਵੀ ਧੱਕੇ ਨਾ ਕਰਾਉਣਾ। ਫਿਰ ਉਹ ਫਾਈਨ ਵੀ ਲਾਉਂਦੇ ਆ। $300 ਤਾਂ ਏਕੜ ਦਾ ਉਹ ਬਿੱਲ ਦਾ ਲਾ ਰਹੇ ਆ, ਤੇ $20 ਏਕੜ ਫੁੱਟ ਦੇ ਏਕੜ ਦੇ ਫਿਰ ਲਾ ਰਹੇ ਆ ਹਨਾ, ਜਿਹੜੇ ਫੀਸ ਆ ਉਹਨਾਂ ਦੀ। ਕਿੰਨੇ ਪੈਸੇ ਬਣ ਜਾਂਦੇ ਨੇ। ਜਿਹੜਾ ਐਕਸਟਰਾ ਬਰਡਨ ਆ ਉਸ ਲੋਕਲ ਗਰੋਅਰਸ ਦੇ ਉੱਪਰ। ਐਨੀਵੇ ਚਲੋ ਆਪਾਂ ਵਾਪਸ ਆਈਏ ਉੱਥੇ ਵੀ ਪ੍ਰੋਬੇਸ਼ਨ ਤੇ ਵੀ ਆ ਗਏ, ਤੇ ਉਹ ਮਤਲਬ ਪ੍ਰੋਬੇਸ਼ਨ ਦੇ ਵਿੱਚ ਹੋ ਗਏ, ਕਹਿੰਦੇ ਵੀ ਇਨਐਡਿਕੁਏਟ ਆ। ਹਾਂ, ਤੇ ਉਦੋਂ ਬਾਅਦ ਚ ਇਹਨਾਂ ਕੋਲ ਫਿਰ ਟਾਈਮ ਸੀ। ਹੁਣ ਸਟੇਟ ਦੇ ਕੰਟਰੋਲ ਅੰਡਰ ਆ ਗਏ ਹਨਾ। ਸਟੇਟ ਦਾ ਹੁਣ ਡਾਇਰੈਕਟ ਕੰਟਰੋਲ ਆ ਸਾਰੀ ਚੀਜ਼ ਤੇ। ਤੇ ਉਹ ਫੀਸ ਪੈਨਲਟੀ ਵੀ ਲਾ ਰਿਹਾ, ਜਿਵੇਂ $300 ਇੱਕ ਵੈਲ ਦਾ ਤੇ ਪਲੱਸ $20 ਏਕੜ ਦੀ ਫੀਸ ਲੈ ਰਿਹਾ ਹਰੇਕ ਗਰੋਅਰ ਜਿਹੜੇ ਉਸ ਏਰੀਆ ਦੇ। ਠੀਕ ਹੈ ਜੀ। ਤੇ ਉਹ 'ਚ ਕੁਛ ਐਕਸੈਪਸ਼ਨਸ ਨੇ, ਜਾਂ ਜਿਵੇਂ 2 ਏਕੜ ਫੁੱਟ ਤੋਂ ਜਿਹੜੇ ਘੱਟ ਕੱਢਦੇ ਆ, ਤੇ ਜਾਂ ਜਿਹੜੇ 20 ਏਕੜ ਫੁੱਟ ਤੋਂ ਘੱਟ ਕੱਢਦੇ ਆ, ਉਹਨਾਂ ਨੂੰ ਸਾਲ ਦਾ ਉਹਨਾਂ ਨੂੰ ਰਿਪੋਰਟਿੰਗ ਵੀ ਨਹੀਂ ਕਰਨੀ ਪੈਂਦੀ। ਬਾਕੀ ਸਾਰਿਆਂ ਨੂੰ ਹੁਣ ਰਿਪੋਰਟਿੰਗ ਵੀ ਕਰਨੀ ਪੈਂਦੀ ਆ, ਮੀਟਰ ਲਾਉਣੇ ਪੈਂਦੇ ਆ। ਇਹ ਉਹਨਾਂ ਦੀ ਆਪਣੀ ਮਰਜ਼ੀ ਆ, ਮਤਲਬ ਕੌਣ ਦੱਸਦਾ ਆ ਵੀ ਮੈਂ 20 ਏਕੜ ਫੁੱਟ ਕੱਢਿਆ ਕਿ ਨਹੀਂ ਕੱਢਿਆ? ਇਹਨਾਂ ਨੇ ਫਲੋ ਮੀਟਰ ਲੱਗੇ ਆ, ਸਾਰਿਆਂ ਦੇ ਫਲੋ ਮੀਟਰ ਲੱਗੇ, ਸੋ ਉਹਨਾਂ ਨੂੰ ਪਤਾ ਲੱਗ ਜਾਂਦਾ। ਬਿਲਕੁਲ। ਤੇ ਇਹ ਨਹੀਂ ਆ ਵੀ ਕੋਈ ਬਚ ਨਹੀਂ ਸਕਦਾ। ਨਹੀਂ, ਬਚਣਾ ਤਾਂ ਕੋਈ ਹੁਣ ਸਾਧਨ ਹੀ ਨਹੀਂ ਰਿਹਾ। ਤੇ ਉਹ ਮੀਟਰ ਲਾ ਕੇ, ਤੇ ਬਾਕੀ ਹੁਣ ਤਾਂ ਉਹ ਉੱਪਰੋਂ ਵੀ ਦੇਖ ਲੈਂਦੇ ਆ, ਜੇ ਕੀ ਕਹਿੰਦੇ ਨੇ ਉਹਨੂੰ, ਟੈਲੀਮੀਟਰੀ 'ਚ ਵੀ ਕੀ ਕੁਛ ਹੋ ਰਿਹਾ, ਕਿੰਨਾ ਕੁ ਰੇਡੀਏਸ਼ਨ ਆ, ਕਿੰਨਾ ਕੁ ਪਾਣੀ ਯੂਜ਼ ਹੋ ਰਿਹਾ। ਸੋ ਉਹਨਾਂ ਦੀ ਵੀ ਆਪਦੀ ਵੀ ਕੈਲਕੂਲੇਸ਼ਨ ਹੈਗੀ ਆ। ਟੈਕਨੋਲੋਜੀ ਕਾਫੀ ਤੇਜ਼ ਹੋ ਗਈ ਆ, ਤੇ ਉਹ ਵੀ ਇੱਕ ਤਰੀਕਾ ਹੈਗਾ ਦੇਖਣ ਦਾ।
ਸੋ ਸਟੇਟ ਦੇ ਅੰਡਰ ਇਹਨਾਂ ਨੇ ਫਿਰ 2 ਸਾਲ ਹੁਣ ਉਹ ਇਹਨਾਂ ਨੂੰ ਹੋ ਗਿਆ ਸਟੇਟ ਦੇ ਅੰਡਰ ਕੰਮ ਕਰਦਿਆਂ ਨੂੰ, ਠੀਕ ਹੈ। ਠੀਕ ਹੈ ਜੀ। ਤੇ ਇਹਨਾਂ ਨੇ ਕਾਫੀ ਇੱਧਰ ਉੱਧਰ ਗੱਲਾਂ ਕੀਤੀਆਂ ਵੀ ਐਂ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ, ਕੁਛ ਆਈਡੀਆ ਤਾਂ ਸਟੇਟ ਨੇ ਸ਼ਾਰਟ ਕਰਤੇ ਵੀ ਇਹ ਸਹੀ ਨਹੀਂ ਹੈਗਾ ਤੁਹਾਡਾ ਬੇਸਿਕਲੀ। ਅੱਛਾ। ਹੁਣ ਸਟੇਟ ਐਂਡ ਤੇ ਇਹਨਾਂ ਨੂੰ ਇਹ ਕਹਿੰਦਾ ਵੀ ਤੁਸੀਂ ਤੁਹਾਡੀ ਜਿਹੜੀ ਆ ਓਵਰਡਰਾਫਟ ਆ ਉਹ ਘੱਟ ਨਹੀਂ ਰਹੀ, ਸਬਸਾਈਡੈਂਸ ਵੀ ਨਹੀਂ ਕੰਟਰੋਲ 'ਚ, ਤੇ ਤੁਸੀਂ ਯੂ ਹੈਵ ਟੂ ਟੇਕ ਲਾਈਕ ਮੋਰ ਐਕਸ਼ਨਸ, ਹੈ ਨਾ। ਹੁਣ ਮੋਰ ਐਕਸ਼ਨ ਦਾ ਪਾਰਟ ਇਹ ਹੈ ਜਿਹੜੀ ਆਪਾਂ ਜਿੱਥੇ ਅੱਜ ਸਿਚੁਏਸ਼ਨ ਤੇ ਖੜੇ ਹਾਂ, ਜਿੱਥੇ ਉਹ ਐਤਕੀ ਇਹਨਾਂ ਦੀ ਹੈਗਾ ਜੁਲਾਈ 'ਚ ਮੀਟਿੰਗ ਸੀਗੀ ਸਟੇਟ ਨਾਲ, ਤੇ ਉੱਥੇ ਉਹਨਾਂ ਨੇ ਜਦੋਂ ਇਹ ਚੀਜ਼ਾਂ ਕਹੀਆਂ ਨੇ, ਤੇ ਫਿਰ ਹੁਣ ਇਹ ਕਹਿ ਰਹੇ ਆ ਵੀ ਇੱਕ ਰਿਕਮੈਂਡੇਸ਼ਨ ਇਹ ਆ ਵੀ ਜਿਹੜੀ ਨਹਿਰ ਦੇ ਬੇਸਿਕਲੀ ਉਹਨਾਂ ਨੇ ਜਿੰਨਾ ਕੁ ਡੇਟਾ ਪ੍ਰੈਜੈਂਟ ਕੀਤਾ ਵੀ ਜਿਹੜੀ ਫਰਾਇੰਟ ਕਰਨ ਕਨਾਲ ਆ ਉਹਦੇ 2 ਮਾਈਲ ਤੱਕ ਜਿੰਨੀ ਜਿਹੜੀ ਪੰਪਿੰਗ ਹੁੰਦੀ ਆ ਉਹਦੇ ਕਰਕੇ ਸਬਸਾਈਡੈਂਸ ਹੋ ਰਹੀ ਹੈ। ਮੈਨੂੰ ਜੇ ਬੰਦ ਕਰੀਏ ਤਾਂ ਬਚਾਅ ਹੋ ਵੀ ਸਕਦਾ। ਜੇ ਪੰਪਿੰਗ ਹੀ ਬੰਦ ਕਰ ਦਈਏ ਨਾ ਵੱਜੂਗਾ ਬਾਂਸ, ਨਾ ਬਾਂਸਰੀ, ਨਾ ਵੱਜੇਗੀ ਬਾਂਸਰੀ, ਨਾ ਰਹੇਗਾ ਬਾਂਸ, ਹੈ ਨਾ। ਤੇ ਉਹ ਕੰਮ ਆ ਵੀ ਇਹ ਕਹਿੰਦੇ ਵੀ ਬੰਦ ਕਰ ਦੋ। ਹਜੇ ਦੇਖੋ ਇਹ ਤੇ ਇਹ ਨਹੀਂਗਾ ਵੀ ਇਹ ਹੋਣਾ ਜਾਂ ਨਹੀਂ ਹੋਣਾ, ਬਟ ਸਿਫਾਰਿਸ਼ ਹੋਈ ਆ, ਜਦੋਂ ਇਹ ਚੀਜ਼ ਰੈਕਮੈਂਡੇਸ਼ਨ ਆ ਜਾਂਦੀ ਹੈ ਤੇ ਪ੍ਰਾਇੰਟ ਵਾਟਰ ਅਥਾਰਟੀ ਕਹਿ ਵੀ ਰਹੀ ਹੈ ਤੇ ਕਰਨ ਵਾਲਾ ਵੀ ਕਹਿ ਰਿਹਾ ਵੀ ਹੋਣਾ ਚਾਹੀਦਾ ਹੈ, ਹੈ ਨਾ। ਵੀ ਸਾਡਾ ਪਾਣੀ ਪੂਰਾ ਨਹੀਂ ਆ ਰਿਹਾ। ਹਾਂ, ਉਹ ਕਹਿੰਦੇ ਸਾਡਾ ਪਾਣੀ ਨਹੀਂ ਪੂਰਾ ਆ ਰਿਹਾ, ਇਹ ਪਾਣੀ ਨੂੰ ਮੈਨੇਜ ਕਰਦੇ ਆ, ਕਹਿੰਦੇ ਵੀ ਜਿਹੜਾ ਕਨਵੇਅੰਸ ਆ ਉਹਦੇ ਇਹ ਰਿਸਪੌਂਸਿਬਲ ਪ੍ਰੋਬਲਮ ਆ। ਹਾਂ, ਤੇ ਵੀ ਇੰਨੇ ਦਾ ਪੈਸੇ ਨਹੀਂ ਹੈ ਕਿ ਅਸੀਂ ਮਗਰੋਂ ਫਿਕਸ ਕਿੱਥੋਂ ਕਰਨੀ ਹੈ। ਤੇ ਉਹਦਾ ਹੁਣ ਇਹਨਾਂ ਦੇ ਆਰਗੂਮੈਂਟ ਇਹ ਵੀ ਸੀਗਾ ਨਾ ਵੀ ਜਿਹੜੇ ਲੋਕਲ ਬੰਦੇ ਟੈਕਸ ਦਿੰਦੇ ਆ ਉਹ ਕਿਸੇ ਹੋਰ ਕੰਮ ਦੀ ਬਜਾਏ ਨਹਿਰ ਦੀ ਰਿਪੇਅਰ ਤੇ ਲਾਈ ਜਾਂਦੇ ਆ, ਵੀ ਉਹ ਇਹ ਵੀ ਨਹੀਂ ਗਾ ਵੀ ਰਿਪੇਅਰ ਹੋ ਕੇ ਸਹੀ ਹੋ ਜਾਣੀ ਆ, ਜਦੋਂ ਅਸੀਂ ਰਿਪੇਅਰ ਕਰਦੇ ਹਾਂ ਉਹਨਾਂ ਨੂੰ ਫੇਰ ਥੱਲੇ ਹੋ ਜਾਂਦਾ, ਕੋਈ ਗਾਹਾਂ ਵਾਲਾ ਸੈਕਸ਼ਨ ਥੱਲੇ ਚਲਿਆ ਜਾਂਦਾ। ਇਹ ਤਾਂ ਨੈਵਰ ਐਂਡਿੰਗ। ਠੀਕ ਕਿੱਦਾਂ ਕਰ ਰਹੇ? ਉਹ ਜਿਵੇਂ ਅੱਗੇ ਨਾਲ ਨਹਿਰ ਹੀ ਨਵੀਂ ਇੱਕ ਕੱਢਤੀ ਸੀ, ਕਿੰਨੇ ਮਾਈਲ ਦਾ ਸੈਕਸ਼ਨ, ਤਾਂ ਵੀ ਨਹੀਂ ਸੂਤ ਆਇਆ। ਉਹ ਜਦੋਂ ਇਨੈਗਰੇਸ਼ਨ ਤੱਕ 1 ਫੁੱਟ ਬਹਿ ਗਈ ਸੀ ਕਹਿੰਦੇ ਉਹ, ਕਿਉਂਕਿ ਪੰਪਿੰਗ ਨਹੀਂ ਨਾ ਰੁਕ ਰਹੀ। ਤੇ ਹੁਣ ਪੰਪਿੰਗ ਨਹੀਂ ਰੁਕ ਰਹੀ ਹੈ ਤਾਂ ਪੰਪਿੰਗ ਦਾ ਦੂਜਾ ਕਾਰਨ ਇਹ ਵੀ ਚਲੋ ਜੇ ਆਪਾਂ ਦੂਜੀ ਉਹ ਕਹਿੰਦੇ ਵੀ ਆ ਦੂਜੀ ਹੈਡ ਪਾਈਏ, ਉੱਥੇ ਸਰਫੇਸ ਵਾਟਰ ਦੀ ਐਲੋਕੇਸ਼ਨ ਜ਼ਿਆਦਾ ਚਾਹੀਦੀ ਹੈ, ਸਰਫੇਸ ਵਾਟਰ ਦੀ ਐਲੋਕੇਸ਼ਨ ਘੱਟ ਆ, ਕਿਉਂਕਿ ਪੰਪਿੰਗ ਦਾ ਕਰਨ ਵਾਲਿਆਂ ਨੇ ਪਾਣੀ ਦਾ ਛੱਡਣਾ ਨਹੀਂ ਵੀ ਤੁਸੀਂ ਕਹੋ ਵੀ ਇੱਥੇ ਇਹਨਾਂ ਕੋਲ ਲੈ ਲਓ, ਵੀ ਉਹਨਾਂ ਨੂੰ ਐਲੋਕੇਟ ਹੋਇਆ ਚਾਹੀਦਾ ਤਾਂ ਇਹ ਵੀ ਜਿਹੜਾ 1 ਤੋਂ 3 ਮਾਈਲ 'ਚ ਸਰਫੇਸ ਵਾਟਰ ਹੀ ਇੰਨਾ ਅਵੇਲੇਬਲ ਹੋਵੇ, ਉਹਨਾਂ ਨੂੰ ਚਲਾਉਣ ਦੀ ਲੋੜ ਹੀ ਨਾ ਪਵੇ। ਉਸ ਗੱਲ ਤੇ ਕੋਈ ਆਉਂਦਾ ਨਹੀਂਗਾ। ਉਹ ਕਹਿੰਦੇ ਨੇ ਉਹ ਜਦੋਂ ਉਹ ਗੱਲ ਸ਼ੁਰੂ ਹੁੰਦੀ ਹੈ ਤੇ ਉਹ ਕਹਿੰਦੇ ਵੀ ਸਰਫੇਸ ਵਾਟਰ ਤੇ ਗਰਾਊਂਡ ਵਾਟਰ ਟੋਟਲੀ ਡਿਫਰੈਂਟ ਚੀਜ਼। ਇਹ ਜੋ ਹਾਲਾਤ ਬਣ ਰਹੇ ਆ ਬਟ ਸਿਚੁਏਸ਼ਨ ਬੜੀ ਚੰਗੀ ਤਾਂ ਨਹੀਂ ਆ। ਇਹ ਵੀ ਲੋਕ ਖੇਤੀ ਤੋਂ ਜਾਣਗੇ ਤੇ ਜੇ ਕਨਵੀਨੀਅੰਸ ਟੁੱਟ ਗਈ ਤਾਂ ਅਗਲੇ ਵਾਲੇ ਵੀ ਜਾਣਗੇ। ਹੁਣ ਉਹਦੇ ਉਹ ਲੌਂਗ ਟਰਮ ਇਫੈਕਟ ਦੇਖਦੇ ਆ, ਉਹ ਕਹਿੰਦੇ ਵੀ ਇਦੋਂ ਤਾਂ ਫਿਰ ਇਹਨੂੰ ਖੇਤੀ ਨੂੰ ਬੰਦ ਕਰਾਓ ਪਹਿਲਾਂ ਤਾਂ, ਇੱਥੇ ਸ਼ਾਰਟ ਟਰਮ ਜਿਹੜਾ ਫਿਕਸ ਆ। ਇਹ ਤਾਂ ਪੁਲ ਬਣਾ ਕੇ ਉੱਤੋਂ ਦੀ ਨਾ ਕੱਢ ਦੇਣਾ ਰੇਲ ਵਾਂਗੂ ਹਾਈ ਸਪੀਡ ਰੇਲ ਵੀ ਜਿੱਦਾਂ ਜਾਂਦੀ ਸੱਚ, ਉਹ ਵੀ ਬਹੁਤ ਤੇਜ਼ ਦਿਸਦੀ ਨਹੀਂ। ਕਮਾਲ ਹੀ ਆ ਵੈਸੇ। ਉਹੀ ਤਾਂ ਹੁਣ ਚਲੋ ਹਾਸਾ ਮਜ਼ਾਕ ਇੱਕ ਪਾਸੇ, ਪਰ ਐ ਵੀ ਸਿਚੁਏਸ਼ਨ ਬਹੁਤ ਜਾਨੀ ਕਿ ਉਹ ਖਰਾਬ ਹੋਈ, ਡਾਇਰ ਸਿਚੁਏਸ਼ਨ ਉੱਥੋਂ ਦੇ ਫਾਰਮਰਸ ਲਈ, ਉੱਥੇ ਦੇ ਫਾਰਮਰਸ ਲਈ, ਕਿਉਂਕਿ ਆਪਣੇ ਵੀ ਬਹੁਤ ਗਰੋਅਰ ਨੇ ਜਿਹੜੇ ਕਨਾਲ ਦੇ ਨਾਲ ਖੇਤੀ ਕਰਦੇ ਆ, ਹੈ ਨਾ। ਤੇ ਇਹ ਗੱਲ ਹੁਣ ਨਿਊਜ਼ 'ਚ ਆ ਗਈ ਆ, ਹੁਣ ਪ੍ਰੋਪਰਟੀਜ਼ ਵੀ ਸੇਲ ਤੇ ਹੋਣਗੀਆਂ। ਤੇ ਫਿਰ ਜੇ ਦੇਖੋ ਜੇ ਉਹਨਾਂ ਨੇ ਇਹ ਗੱਲ ਕਰਤੀ, ਜਦੋਂ ਹੁਣ ਆਪਾਂ ਇਹ ਕੁਐਸਚਨ ਪੁੱਛਦੇ ਹਾਂ, ਹਾਲਾਂਕਿ ਮੈਂ ਤਾਂ ਨਹੀਂ ਹਜੇ ਮੀਟਿੰਗ ਤੇ ਗਿਆ, ਮੈਂ ਆਨਲਾਈਨ ਹੀ 2 ਦਿਨ ਕੀਤੀ ਸੀ ਜੁਆਇਨ, ਬਈ ਜਿਹੜੀ ਫਿਰ ਖਾਲੀ ਕਰਾਉਂਗੇ ਜ਼ਮੀਨ ਉਹਦਾ ਕਹੂਗਾ ਉੱਥੇ ਕੀ ਲੱਗੂ, ਮਤਲਬ ਹੂ ਵਿਲ ਪੇ ਫॉर ਇਟ, ਹੈ ਨਾ। ਲੋਕਾਂ ਦੀ ਮੌਰਗੇਜ ਆ, ਬਿਜ਼ਨਸ ਐਡਿਟੀ ਇਨਵੈਸਟਮੈਂਟ ਆ, ਬੈਂਕਰਪਸੀ। ਉਹ ਕਹਿੰਦੇ ਵੀ ਉਹ ਮਤਲਬ ਉਹ ਤਾਂ ਕੋਈ ਗੱਲ ਹੀ ਨਹੀਂ ਕਰਦਾ ਗਾ। ਅੱਗੇ ਵੀ ਆਪਾਂ ਦੇਖਿਆ ਸੀ ਇਹ, ਆਪਾਂ ਇੰਨਾ ਰੌਲਾ ਪਾਉਣ ਤੇ ਵੀ ਜਦੋਂ ਰੈਗੂਲਰ ਜਿਹੜੀ ਜ਼ਮੀਨ ਖਾਲੀ ਹੋ ਰਹੀ ਸੀ, ਮਡੇਰੇ ਸੀ, ਜਾਂ ਆਪਾਂ ਇੱਥੇ ਹੈਨਫੋਰਡ ਵਾਲੇ ਏਰੀਏ 'ਚ ਗਏ ਸੀਗੇ ਸਾਰੇ, ਹੈ ਨਾ। ਤੇ ਉਹ ਕਹਿੰਦੇ ਸੀਗੇ ਵੀ ਇਹ ਸਾਡੀ ਜਿਹੜੀ ਡਿਊਟੀ ਦਾ ਪਾਰਟ ਨਹੀਂ ਗਾ, ਸਿਗਮਾ ਸਿਰਫ ਪਾਣੀ ਤੱਕ ਸੀ। ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਤੇ DWR ਨਾਲ ਆਪਾਂ ਸਿੱਧੀਆਂ ਮੀਟਿੰਗਾਂ ਕੀਤੀਆਂ, ਸੈਕਟਰੀ ਕੈਰਨ ਰੌਸ ਨੂੰ ਲੈ ਕੇ ਵੀ ਕੀਤੀ ਹੈ ਦੇਖ, ਹੈ ਨਾ। ਤੇ ਉਹ ਕਹਿੰਦੇ ਵੀ ਇਹ ਸਾਡੀ ਜਿਹੜੀ ਉਹ ਕਵਰੇਜ ਨਹੀਂ ਆਉਂਦਾ, ਵੀ ਇਹ ਤੁਸੀਂ ਆਪਦੇ ਇਲੈਕਟਡ ਅਫੀਸ਼ੀਅਲ ਨੂੰ ਤੇ ਗਵਰਨਰ ਆਫਿਸ ਤੱਕ ਬਚਾਓ ਇਹ ਚੀਜ਼, ਵੀ ਆਹ ਪ੍ਰੋਬਲਮਸ ਨੇ ਉਹਨਾਂ ਨੇ ਹੱਲ ਕੱਢਣਾ, ਅਸੀਂ ਨਹੀਂ ਕੱਢਣਾ, ਸਾਡੀ ਤਾਂ ਜਿਹੜੀ ਜ਼ਿੰਮੇਵਾਰੀ ਲਈ ਇਸ ਤੋਂ ਕੰਮ ਕਰੀ ਜਾਂਦੇ। ਹੁਣ ਉਹ ਤਾਂ ਕਹਿੰਦੇ ਵੀ ਤੁਸੀਂ ਟਾਇਰ ਵੀ ਕਿਹੜੇ ਪੁਰਾਣੀ ਗੱਡੀ ਦੇ ਪਵਾ ਕਿਹੜੇ ਸਕਦੇ ਹੋ, ਉਹ ਵੀ ਦੱਸਦੇ ਸਰਕਾਰ। ਇਹ ਤਾਂ ਕੰਮ ਜ਼ਿਆਦਾ ਹੀ ਟਿਮਰੀ ਟੈਟ ਕਰਨ ਵਾਲੀ ਗੱਲ ਹੋ ਜਾਂਦੀ ਹੈ ਨਾ। ਟਿਮਰੀ ਟੈਟ ਹਜੇ ਤਾਂ ਹੋਊਗੀ ਜੀ ਰਾਕਾਂ ਜੀ, ਆਪਾਂ ਕਹਿੰਦੇ ਡਰਾਉਣਾ ਨਹੀਂ ਚਾਹੀਦਾ, ਬਟ ਜਿਹੜੇ ਵੀ ਉਸ ਏਰੀਏ 'ਚ ਬੰਦੇ ਹੈਗੇ ਆ, ਸੋ ਉਹਨਾਂ ਨੂੰ ਕੀ ਫਿਰ ਹੁਣ ਕੀ ਤੁਹਾਡੇ ਹਿਸਾਬ ਦੇ ਨਾਲ ਉਹਨਾਂ ਨੂੰ ਕਰਨਾ ਚਾਹੀਦਾ ਆ? ਹੁਣ ਪਾਣੀ ਜੇ ਉਹ ਕੱਢਣ ਨਹੀਂ ਦੇਣਗੇ, ਚਲੋ ਹੋਪਫੁਲੀ ਇਦਾਂ ਦੀ ਸਿਚੁਏਸ਼ਨ ਨਾ ਆਵੇ, ਵੀ ਆਊਗੀ ਜੀ, ਕੁਛ ਨਾ ਕਿਸੇ ਢੰਗ 'ਚ ਆਊਗੀ, ਰੂਪ 'ਚ ਆਊਗੀ, ਹੈ ਨਾ। ਇਹ ਹੋ ਸਕਦਾ ਉਹ ਕਹਿ ਦੇਣਗੇ ਵੀ 3 ਮਾਈਲ ਤੱਕ ਜ਼ੀਰੋ ਐਲੋਕੇਸ਼ਨ ਨਹੀਂ ਹੈਗੀ, ਵੀ 5% ਹੀ ਐਲੋਕੇਸ਼ਨ, 10% ਹੀ ਐਲੋਕੇਸ਼ਨ, ਮਤਲਬ ਕਰਨੀ ਤਾਂ ਇਹਨੂੰ ਨਾ ਹੀ ਆ। ਹਾਂ, ਵੀ ਇਹ ਗੱਲ ਉਹਨਾਂ ਨੇ ਖਤਮ ਕਰਾਉਣਗੇ, ਖੇਤੀ ਉੱਥੇ ਖਤਮ ਕਰਾਉਣੀ, ਸਿਰਫ ਪਾਣੀ ਉਹ ਕਢਾਉਣ ਦੇ ਲਈ, ਵੀ ਸਬਸਾਈਡੈਂਸ ਨਾ ਹੋਵੇ ਨਹਿਰ 'ਚ। ਹਨਾ। ਸੋ ਹੁਣ
ਇੱਥੇ ਉਦਾਂ ਇੱਕ ਚੀਜ਼ ਇਹ ਦੱਸਿਓ, ਜੇ ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੈ ਜਾਂ ਨਹੀਂ ਤਾਂ ਫਿਰ ਪਤਾ ਕਰਨ ਦੀ ਵੀ ਕੋਸ਼ਿਸ਼ ਕਰਿਓ, ਕਿੰਨੇ ਕੁ ਵੈਲ ਡਰਾਈ ਹੋ ਰਹੇ ਜਾਂ ਕਿੰਨੇ ਕੁ ਕੋਲੈਪਸ ਹੋ ਰਹੇ ਆ ਸਬਸਾਈਡੈਂਸ ਦੇ ਨਾਲ ਉਹ ਇਲਾਕੇ ਦੇ ਵਿੱਚ? ਨਹੀਂ, ਵੈਲ ਰਿਪੋਰਟ ਤਾਂ ਆਪਾਂ ਨੂੰ ਕਾਊਂਟੀ ਤੋਂ ਹੀ ਮਿਲ ਜਾਣੀ ਹੈ, ਹੁਣ ਮੇਰੇ ਕੋਲ ਇਸ ਟਾਈਮ ਤਾਂ ਨਹੀਂ ਹੈਗੀ, ਬਟ ਉਹ 'ਚ ਹੂੰ। ਜਿਹੜੇ ਤਾਂ ਐਗ ਵੈਲ ਨਵੇਂ ਡਰਿਲ ਹੋ ਰਹੇ ਆ ਜਾਂ ਉਹ ਤਾਂ ਸਾਰਾ ਡੇਟਾ ਹੋਣਾ ਕਾਊਂਟੀ ਕੋਲ। ਕਿਉਂਕਿ ਜੇ ਸਬਸਾਈਡੈਂਸ ਹੋ ਰਹੀ ਹੈ ਤਾਂ ਆਬਵੀਅਸਲੀ ਉਹਦੇ ਤੇ ਵੀ ਅਸਰ ਉਹ ਪਊਗਾ। ਤਾਂ ਦੇਖੋ ਹੁੰਦਾ ਹੀ ਹੁੰਦਾ, ਤਾਂ ਹੀ ਤਾਂ ਜਿਹਨੇ ਹਰੇਕ GSP ਦੇ ਵਿੱਚ ਪੈਸੇ ਛੱਡੇ ਹੋਏ ਆ ਵੀ ਜਿਹੜੇ ਰੈਜ਼ੀਡੈਂਸ਼ੀਅਲ ਵੈਲ ਜਿੰਨੇ ਕੋਲੈਪਸ ਹੋ ਰਹੇ ਆ ਡਰਾਈ ਹੋ ਰਿਹਾ ਉਹਦਾ ਪੇ GSA ਕਰਦਾ। ਦੁਬਾਰਾ ਨਵਾਂ ਕਰਾਉਣ ਦਾ। ਹਾਂ ਬਿਲਕੁਲ, ਸਾਰੇ ਪੈਸੇ GSA ਦਿੰਦਾ। ਹੂੰ। ਜੇ ਹੁਣ ਮੰਨ ਲਓ ਵੀ ਆ ਜਿਹੜਾ ਆਪਾਂ ਸੈਂਟਰਲ ਕਿੰਗਸ ਤੇ ਚਲਾ, ਕਿੰਗਸ ਵਾਲੇ ਏਰੀਆ 'ਚ ਆਪਾਂ ਜ਼ਿਆਦਾ ਜਾਂਦੇ ਹਾਂ, ਮੀਟਿੰਗ ਸੀ ਕਿਉਂਕਿ ਲੋਕਲ ਆਪਾਂ ਨੂੰ ਇੱਥੇ ਨੂੰ ਪੈਸੇ ਛੱਡੇ ਹੋਏ ਆ ਬਕਟ ਦੇ ਵਿੱਚ ਅੱਡ। ਅੱਛਾ। ਯਾਦ ਆ ਜਦੋਂ ਉਹਦਾ ਵੀ ਆਪਾਂ ਈਸਟਰਨ ਟੂਲੀ ਵੀ ਜਾਂਦੇ ਹੁੰਦੇ ਸੀ, ਉਦੋਂ ਖਨੀ 97 ਮਿਲੀਅਨ ਚੋਂ 91 ਤਾਂ ਕਨਾਲ ਦੀ ਫਿਕਸ ਤੇ ਚਲਾ ਗਿਆ ਸੀ ਤੇ $2 ਮਿਲੀਅਨ ਉਹਨਾਂ ਨੇ ਛੱਡਿਆ ਹੋਇਆ ਸੀਗਾ ਜਿਹੜੇ ਲੋਕਾਂ ਦੇ ਰੈਜ਼ੀਡੈਂਸ਼ੀਅਲ ਡੋਮੈਸਟਿਕ ਵੈਲਸ ਜਿਹੜੇ, ਤੇ ਉਹ ਇਸੇ ਕੰਮ ਲਈ ਛੱਡਦੇ ਆ। ਜਿਹੜੇ ਖੇਤੀ ਵਾਲੇ ਵੈਲ ਖਰਾਬ ਹੁੰਦੇ ਆ ਉਹ ਤਾਂ ਫਿਰ ਗਰੋਅਰ ਨੇ ਆਪ ਆਪਦੇ ਪੱਲੇ ਹੀ ਦੇਣੇ। ਕਿਉਂਕਿ ਦੋਸ਼ ਵੀ ਉਹਨਾਂ ਦਾ ਨਾ, ਕਹਿੰਦੇ ਇਹੀ ਮੜ ਰਹੇ ਆ ਨਾ, ਦੋਸ਼ ਤੇ ਇਹੀ ਮੜਦੇ ਆ ਵੀ ਇੰਨਾ। ਦੇਖੋ ਜੇ ਉਹਨੂੰ ਆਪਾਂ ਵੈਕਿਊਮ 'ਚ ਲੈ ਕੇ ਗੱਲ ਦੇਖੀਏ ਤਾਂ ਸੋਚੀਏ ਤਾਂ ਹਰੇਕ ਬੰਦਾ ਕਹੂਗਾ ਵੀ ਹਾਂ ਯਾਰ ਇਹ ਓਵਰ ਪੰਪਿੰਗ ਹੋ ਰਹੀ ਆ, ਓਵਰ ਡਰਾਫਟ ਹੋ ਰਿਹਾ, ਪੰਪਿੰਗ ਸਟਾਪ ਬੰਦ ਕਰ ਦੇਣੀ ਚਾਹੀਦੀ ਆ, ਹਨਾ। ਪਰ ਦੂਜੀ ਗੱਲ ਇਹ ਆ ਵੀ ਪੰਪਿੰਗ ਬੰਦ ਕਰੇ, ਸਰਫੇਸ ਵਾਟਰ ਹੋਰ ਲਿਆਓ, ਪੰਪਿੰਗ ਦੀ ਲੋੜ ਹੀ ਨਾ ਪਵੇ, ਉਹ ਕੋਈ ਗੱਲ ਨਹੀਂ ਕਰਦਾ। ਉਹ ਤੇ ਨਹੀਂ ਗੱਲ। ਉਹ ਜਦੋਂ ਫਿਰ ਗੱਲ ਹੁੰਦੀ ਉਹ ਕਹਿੰਦੇ ਨਹੀਂ ਸਰਫੇਸ ਵਾਟਰ ਤੇ ਗਰਾਊਂਡ ਵਾਟਰ ਅੱਡ ਚੀਜ਼ ਆ। ਇੱਥੇ ਜਿਹੜਾ ਇਹ ਲਾਅ ਇਕੱਲਾ ਗਰਾਊਂਡ ਵਾਟਰ ਲਈ, ਅਸੀਂ ਇਕੱਲੀ ਗਰਾਊਂਡ ਵਾਟਰ ਦੀ ਗੱਲ ਕਰਨੀ ਹੈ। ਪਰ ਇਹ ਤਾਂ ਸਿਆਣਪ ਵਾਲੀ ਗੱਲ ਆ ਨਾ, ਫਿਰ ਤਾਂ ਜੇ ਜੋੜ ਕੇ ਦੇਖੋ ਜਿੱਥੇ ਓਵਰਆਲ ਬਰਡ ਆਈ ਵਿਊ ਨਹੀਂ ਵੇਖਣਾ, ਉਹ ਕੋਈ ਵੀ ਗੱਲ ਨੈਰੋ ਮਾਈਂਡਡਨੈਸ ਹੈ ਸਾਰੇ। ਜਦੋਂ ਵੀ ਕੋਈ ਕਨਵਰਸੇਸ਼ਨ ਉਹ ਹੋਰ ਹੀ ਪਾਸੇ ਚਲੀ ਜਾਂਦੀ ਹੈ, ਫਿਰ ਹਰੇਕ ਜੇ ਕੋਈ ਪੋਲੀਟੀਕਲ ਬੰਦੇ ਕੋਲ ਜਾਂਦੇ ਆ ਤਾਂ ਉਹ ਆਪਦਾ ਪੋਲੀਟੀਕਲ ਐਂਗਲ ਲੈ ਕੇ ਬਹਿ ਜਾਂਦੇ ਵਿੱਚ, ਹੈਨਾ। ਉਹ ਇੱਕ ਦੂਜੇ ਪਾਰਟੀਜ਼ ਵਾਲਾ ਫਿਰ ਪੋਲੀਟਿਕਸ ਆ ਜਾਂਦੀ ਹੈ, ਤੇ ਜਿਹੜੀ ਚੀਜ਼ ਐਕਚੁਅਲ 'ਚ ਹੋਣੀ ਹੁੰਦੀ ਆ ਉਹ ਨਹੀਂ ਹੋ ਪਾ ਰਹੀ। ਹੁਣ ਜਿੱਦਾਂ ਇਹ ਕਹਿੰਦੇ ਆ ਆਪਣਾ ਅਰਸ਼ਦੀਪ ਸਿੰਘ, ਇਹ ਅਕਸਰ ਇਹ ਰੌਲਾ ਵੀ ਅਸੀਂ ਤੇ ਪਾਣੀ ਬਹੁਤ ਜ਼ਿਆਦਾ ਦਰਿਆਵਾਂ ਦੂਜੇ ਪਾਸੇ ਨੂੰ ਚਲ ਜਾਂਦਾ, ਸਮੁੰਦਰਾਂ 'ਚ ਚਲੇ ਜਾਂਦਾ, ਵੀ ਰਨ ਆਫ ਜਿਹੜਾ ਬਹੁਤ ਆ। ਪਰ ਹੁਣ ਜੇ ਨਹਿਰ 'ਚ ਆਵੇ, ਨਹਿਰ ਦੀ ਕਪੈਸਿਟੀ ਵੀ ਨਹੀਂ ਹੈਗੀ ਉਹ ਪਾਣੀ ਲੈ ਕੇ ਜਾਣ ਦੀ। ਹੁਣ ਪ੍ਰੋਬਲਮ ਤੇ ਉਹਦੇ ਤੋਂ ਵੀ ਹੋਰ ਵੱਡੀ ਇਹ ਵੀ ਇਨਫਰਾਸਟ੍ਰਕਚਰ ਹੀ ਨਹੀਂ ਤਿਆਰ ਤੁਹਾਡਾ, ਜੇ ਪਾਣੀ ਉਧਰੋਂ ਬਚ ਵੀ ਗਿਆ ਤਾਂ। ਜਿਹੜਾ ਸਟੇਟ ਵਾਟਰ ਪ੍ਰੋਜੈਕਟ ਵੀ ਆ, ਦੂਜੀਆਂ 2 ਨਹਿਰਾਂ ਜਿਹੜੀਆਂ ਉੱਥੇ ਜਾਂਦੀਆਂ ਨਾਲ 5 ਦੇ ਮੰਡੋਟਾ ਤੇ, ਹਾਂ ਡੈਲਟਾ ਮੰਡੋਟਾ ਤੇ ਦੂਜੀ ਹੈ ਨਾ ਜਿਹੜੀ ਉਹ ਜਾਂਦੀ ਹੈ LA ਨੂੰ ਡੈਲਟਾ, ਹਾਂ। ਤੇ ਉਹਨਾਂ ਦਾ ਵੀ ਦੇਖੋ ਸਬਸਾਈਡੈਂਸ ਦਾ ਉੱਥੇ ਵੀ ਇਸ਼ੂ ਹੈਗਾ, ਉੱਥੇ ਵੀ ਬਹੁਤ ਰੌਲਾ ਪੈ ਰਿਹਾ ਵੀ ਉਹ ਫੁੱਲ ਕਪੈਸਿਟੀ ਤੇ ਨਹੀਂ ਚੱਲ ਰਹੀਆਂ, ਰਿਪੇਅਰ ਕਰਨ ਵਾਲੀਆਂ। ਰਿਪੇਅਰ ਹੁੰਦੀ ਰਹਿੰਦੀ, ਨਾਲ ਦੀ ਨਾਲ ਬੈਠੀ ਜਾਂਦੀ, ਨਾਲ ਦੀ ਨਾਲ ਚੱਲੀ ਜਾਂਦਾ। ਉਹ ਫਿਰ ਉਹ ਟਲੈਰੀ ਲੇਕ ਬੇਸਨ 'ਚ, ਟਲੈਰੀ ਵਾਲੇ ਪਾਸੇ ਜ਼ਿਆਦਾ ਹੋ ਰਹੀ ਹੈ। ਇੱਥੇ ਜ਼ਿਆਦਾ ਹੋ ਗਈ, ਇਹ ਲਾਈਮਲਾਈਟ 'ਚ ਜ਼ਿਆਦਾ ਨੇ। ਨਹੀਂ ਉਹ ਉਧਰ ਹੋ ਰਹੀ ਹੈ, ਇਹ ਮਤਲਬ ਪਹਿਲਾਂ ਐਕਸ਼ਨ 'ਚ ਆ ਗਿਆ ਕਿਉਂਕਿ ਇੱਥੇ ਸੀਵੀਅਰ ਆ ਥੋੜਾ ਜਿਹਾ ਜ਼ਿਆਦਾ। ਉੱਥੇ ਇਹ ਨਹੀਂ ਹੈ ਵੀ ਉੱਥੇ ਨਹੀਂ ਇਸ਼ੂ ਹੈਗਾ, ਉੱਥੇ ਵੀ ਇਸ਼ੂ ਹੈਗੇ ਨੇ, ਇਹੀ ਇਸ਼ੂ ਉੱਥੇ ਨੇ। ਹੁਣ ਇਹਨਾਂ ਦਾ ਦੂਜਾ ਵੱਡਾ ਇਸ਼ੂ ਇਹਨਾਂ ਦੀ GSP 'ਚ ਲੈ ਕੇ ਉਹਨਾਂ ਨੇ ਵਾਟਰ ਕੁਆਲਿਟੀ ਤਾਂ ਕੋਈ ਗੱਲ ਹੀ ਨਹੀਂ ਕਰਦਾ, ਉਹਦੇ ਤੱਕ ਤਾਂ ਸਵਾਲ ਹੀ ਨਹੀਂ ਆ ਰਿਹਾ। ਸਬਸਾਈਡੈਂਸ ਹੀ ਹਟ ਜਾਂਦਾ ਬਸ ਕੰਮ, ਉੱਥੇ ਹੀ ਰੌਲਾ ਪਾ ਕੇ ਜਿਹੜੇ ਵੀ ਮੀਟਿੰਗ 'ਚ ਉੱਥੇ ਹੀ ਖਲਾਰਾ ਪੈ ਜਾਂਦਾ ਬਸ। ਕਿਉਂਕਿ ਹੁਣ ਜਦੋਂ ਮੰਨ ਲਓ ਵੀ ਸਬਸਾਈਡੈਂਸ ਹੋ ਗਈ, ਉਤਲਾ ਜਿਹੜਾ ਬਹਿ ਗਿਆ, ਉਹ ਜੋ ਤੋਂ ਜ਼ਿਆਦਾ ਡੂੰਘੇ ਜਦੋਂ ਜਾਣਾ ਫਿਰ ਕੁਆਲਿਟੀ ਤਾਂ ਉਨੀ ਫਿਰ ਏਂਸ਼ੀਅੰਟ ਵਾਟਰ ਆਉਣਾ ਨਾ। ਹਾਂਜੀ, 1000 ਫੁੱਟ ਤੇ ਬੋਰ ਹੈਗੇ ਇਸ ਏਰੀਏ 'ਚ। 1200-1000 ਫੁੱਟ। ਠੀਕ ਹੈ ਜੀ। ਸੋ ਇਹ ਆંકੜੇ ਇਹ ਦੱਸਦੇ ਆਪਾਂ ਨੂੰ। ਹਾਂਜੀ, ਇਹ ਜੇ ਆંકੜਿਆਂ ਦੀ ਗੱਲ ਕਰੀਏ ਤਾਂ ਸਾਰੇ ਬੇਸਨ ਦੇ ਵਿੱਚ 4,70,000 ਏਕੜ ਹੈਗੀ ਆ ਜ਼ਮੀਨ, ਉਹ 'ਚ ਇਰੀਗੇਸ਼ਨ ਵਾਲੀ ਹੈਗੀ ਆ 3 ਲੱਖ, ਮੈਨੂੰ ਲੱਗਦਾ 70-75, ਇੱਕ ਮਿੰਟ ਐਗਜ਼ੈਕਟ ਤੁਹਾਨੂੰ ਮੈਂ ਦੱਸ ਦਿੰਦਾ, 3,20,000 ਏਕੜ ਖੇਤੀ ਵਾਲੀ ਆ, ਉਹਦੇ 'ਚੋਂ 75,000 ਏਕੜ ਵਾਈਟ ਲੈਂਡ, 25% ਆਲਮੋਸਟ। ਠੀਕ ਹੈ ਜੀ। ਤੇ ਓਵਰਆਲ ਡਰਾਫਟ ਹੋ ਰਹੀ ਆ 6,73,000, ਆਲਮੋਸਟ 6.25 ਲੱਖ ਏਕੜ ਫੁੱਟ ਕੱਢਦੇ ਆ ਸਾਰਾ ਜਿਹੜਾ ਬੇਸਨ ਆ। ਤੇ ਉਹਦੇ 'ਚੋਂ ਹਿਸਟੋਰੀਕਲੀ ਵੀ ਆਲਮੋਸਟ 2.25 ਲੱਖ ਦੀ ਓਵਰ ਡਰਾਫਟ ਆ, ਯਾਨੀ ਇਹਨਾਂ ਕੋਲੇ 4,90,000 ਏਕੜ ਫੁੱਟ ਹੀ ਆ ਸਸਟੇਨੇਬਲ ਈਅਰ ਲਈ। ਉਹ ਵੀ 75,000 ਏਕੜ ਹੀ ਇੰਨਾ ਕੱਢੀ ਜਾ ਰਿਹਾ? ਨਹੀਂ, 3,20,000 ਏਕੜ, ਕਿਉਂਕਿ ਸਾਰਾ ਬੇਸਨ ਕੱਢਦਾ ਨਾ, ਫਿਰ ਵਾਈਟ ਵੀ ਕੱਢਦੇ ਆ, ਦੂਜੇ ਵੀ ਕੱਢਦੇ ਇਨਕਲੂਡਿੰਗ ਇਹ। ਠੀਕ ਆ। ਤੇ ਜਿਹੜੀ ਚੂੜੀ ਸਰਫੇਸ ਵਾਟਰ ਜਿੱਦਾਂ ਤੁਸੀਂ ਕਿਹਾ ਵੀ ਉਹ ਤਾਂ ਹੈ ਹੀ ਬਹੁਤ ਘੱਟ, ਉੱਥੇ ਬਹੁਤ ਘੱਟ ਆ। ਸੋ ਮੋਸਟਲੀ ਜਿਹਨੂੰ ਮਾੜਾ ਜਿਹਾ ਵੀ ਮਿਲਦਾ ਉਹ ਵਾਈਟ ਲੈਂਡ 'ਚ ਤਾਂ ਨਹੀਂ ਆਉਂਦਾ, ਪਰ ਪਾਣੀ ਉਦਾਂ ਉਹਨੂੰ ਸਰਫੇਸ ਵਾਟਰ ਕੋਈ ਬਾੜਾ ਨਹੀਂ ਮਿਲਦਾ। ਸਰਫੇਸ ਵਾਟਰ ਪੈਂਦਾ ਹੀ ਹਰੇਕ ਸਾਲ ਜਿੰਨੀ ਉਹਨਾਂ ਦੀ ਐਲੋਕੇਸ਼ਨ ਆ, ਉਹ ਕਰਕੇ ਵੀ ਦੇਖ ਲਓ ਵੀ 2.25 ਲੱਖ ਏਕੜ ਫੁੱਟ ਦੀ ਮਤਲਬ ਆਲਮੋਸਟ ਓਵਰਡਰਾਫਟ ਹਿਸਟੋਰੀਕਲੀ। ਹੁਣ ਇਹਨਾਂ ਨੇ ਚੇਂਜ ਕਰਕੇ ਕਲੇਮ ਕਰ ਰਿਹਾ ਵੀ ਨਹੀਂ ਸਾਡੀ ਤਾਂ 75 ਰਹਿ ਗਈ, ਤੇ ਸਟੇਟ ਹਜੇ ਵੀ ਕਹਿ ਰਿਹਾ ਨਹੀਂ ਤੁਹਾਡੀ 1.25 ਲੱਖ ਏਕੜ ਫੁੱਟ ਆ। 115 ਕਹਿੰਦੇ ਆ ਸਟੇਟ ਵਾਲੇ। 1,15,000 ਏਕੜ ਫੁੱਟ ਤੁਹਾਡੀ ਓਵਰਡਰਾਫਟ ਆ। ਸੋ
ਉਹ 'ਚ ਬੇਸਿਕਲੀ ਜੇ 1,15,000 ਏਕੜ ਫੁੱਟ ਸਿੱਧਾ ਲਾਈਏ ਤੇ 3,20,000 ਚੋਂ 15% ਲੈਂਡ ਉੱਡੂਗੀ, ਹੂੰ ਹੈ ਹੂੰ ਨਾ। 50,000 ਏਕੜ ਤਾਂ ਖਾਲੀ ਹੋਊਗਾ, 50 ਚੋਂ 75,000 ਆ ਗਿਆ ਜਿਹੜਾ ਵਾਈਟ ਲੈਂਡ ਵਾਲਾ, ਬਸ ਉਹੀ ਉੱਡਣਾ। ਜਿਹਨੂੰ ਠੀਕ ਹੈ। ਜਿਹਨੂੰ ਸਿੰਗਲ ਸੋਰਸ ਆ, ਜਿਹਨੂੰ ਸਿੰਗਲ ਸੋਰਸ ਆ। ਦੂਜੀ ਕੰਡੀਸ਼ਨ ਇਹ ਆ ਵੀ ਉਹ ਲੈਂਡ ਖਤਮ ਹੋ ਜੂਗੀ ਜਿਹੜੀ ਲੈਂਡ ਕਨਾਲ ਦੇ ਨਾਲ, ਜਿਹੜੀ ਫਿਰ ਆਪੇ ਸਾਰਾ ਸਬਸਾਈਡ ਕੁਝ ਬੈਲੈਂਸ ਆ ਜੂਗਾ। ਇਹ ਇਦਾਂ ਸੋਚ ਰਹੇ ਆ। ਹਾਂ, ਠੀਕ ਹੈ ਜੀ, ਚਲੋ ਦੇਖਦੇ ਹਾਂ, ਅਪਡੇਟ ਤੁਸੀਂ ਆਉਂਦੇ ਰਹੋ, ਦੱਸਦੇ ਰਹੋ, ਬਾਕੀ ਆਪਾਂ ਵੀ ਇਹਦੇ ਤੇ ਨਜ਼ਰ ਬਣਾ ਕੇ ਰੱਖਾਂਗੇ ਵੀ ਕੀ ਸਿਚੁਏਸ਼ਨ ਜਿਹੜੀ ਉਹ ਬਣ ਰਹੀ ਆ। ਤੇ ਜਿਹੜੇ ਖਾਸ ਕਰਕੇ ਇਹ ਪੋਰਟਰਵਿਲ ਟੂਲੀ ਵਾਲੇ ਪਾਸੇ ਇਸ ਬੇਸਿਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਉਹ ਵਿਸ਼ੇਸ਼ ਧਿਆਨ ਰੱਖਣ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਬੜੀ ਮਿਹਰਬਾਨੀ ਅਰਸ਼ਦੀਪ ਸਿੰਘ ਅੱਜ ਦੇ ਪ੍ਰੋਗਰਾਮ ਦੇ ਲਈ, ਧੰਨਵਾਦ। ਮਿਲਦੇ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।